ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ, ਆਰਸੀਐਨ, ਸਪੈਕਟਰਮ ਤੇ ਡਿਫਰੈਂਟ ਜਿਹੜੇ ਕੇਬਲ ਨੈਟਵਰਕਸ ਨੇ ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਦੇ ਰਾਹੀਂ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਆਈਪੀ ਦੇ ਨਾਲ ਰਿਲੇਟਡ ਗੈਜਟਸ ਨੇ ਉਹਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਆ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਪੇਸ਼ਕਸ਼ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਅੱਜ ਅਸੀਂ ਜਿਹੜੇ ਪੰਥਕ ਇਸ਼ੂਜ਼ ਹੈਗੇ ਨੇ, ਸਿੱਖ ਕੌਮ ਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਨੇ, ਵੱਖੋ ਵੱਖਰੇ ਐਂਗਲਸ ਤੋਂ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਉਹ ਭਾਵੇਂ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਭਰ ਦੇ ਵਿੱਚ ਵਸਦੇ ਸਿੱਖਾਂ ਦੀ ਗੱਲ ਹੋਵੇ, ਉਹਨਾਂ ਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਨੇ ਉਹਨਾਂ ਦੀ ਗੱਲ ਹੋਵੇ, ਭਾਵੇਂ ਕਰੰਟ ਇਸ਼ੂਜ਼ ਦੀ ਗੱਲ ਹੋਵੇ। ਅੱਜ ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿਵੇਂ ਸਿੱਖਾਂ ਦੇ ਜਿਹੜੇ ਜਜ਼ਬਾਤ ਜੁੜੇ ਹੋਏ ਨੇ, ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੀ ਆਪਸੀ ਟਸਲ ਹੈ ਜਾਂ 1984 ਦਾ ਜਿਹੜਾ ਮਾਮਲਾ ਹੈ, ਕਤਲੇਆਮ ਦਾ ਮਾਮਲਾ ਹੈ, ਉਹਦੇ ਇਨਸਾਫ ਦੀ ਗੱਲ ਹੈ, ਇਹਨਾਂ ਸਾਰੇ ਜਿਹੜੇ ਇਸ਼ੂਜ਼ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਸਾਡੇ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਪਰਮਜੀਤ ਸਿੰਘ ਸਰਨਾ, ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਕਸ ਪ੍ਰਧਾਨ ਵੀ ਰਹੇ ਆ। ਮੁੱਖ ਸੇਵਾਦਾਰ ਦੇ ਤੌਰ ਤੇ ਇਹਨਾਂ ਨੇ ਸੇਵਾ ਵੀ ਕੀਤੀ ਹੈ। ਗੁਰਦੁਆਰਾ ਪ੍ਰਬੰਧਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਆ ਤੇ ਸਿੱਖ ਪੋਲਿਟਿਕਸ ਦੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਇਹਨਾਂ ਦਾ ਜਿਹੜਾ ਇਹ ਵਿਚਰ ਰਿਹਾ ਸਿੱਖ ਪੋਲਿਟਿਕਸ ਦੇ ਵਿੱਚ। ਸੋ ਇਹਨਾਂ ਦੇ ਨਾਲ ਅੱਜ ਅਸੀਂ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਰਨਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਨਾ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਧੰਨਵਾਦ ਹੈ ਵੀ ਤੁਸੀਂ ਮੈਨੂੰ ਆਪਣੇ ਟੀਵੀ ਦੇ ਵਿੱਚ ਆਪਣੇ ਵਿਚਾਰ ਰੱਖਣ ਦਾ ਮੌਕਾ ਦੇ ਰਹੇ। ਨਹੀਂ, ਥੈਂਕ ਯੂ ਸਰਨਾ ਸਾਹਿਬ। ਸਰਨਾ ਸਾਹਿਬ, ਸ਼ੁਰੂਆਤ ਕਰੀਏ, ਮੈਂ ਕਰਤਾਰਪੁਰ ਲਾਂਘੇ ਤੋਂ ਗੱਲਬਾਤ ਦੀ ਸ਼ੁਰੂਆਤ ਕਰਨੀ ਚਾਹੂੰਗਾ ਅੱਜ ਦੀ। ਤੁਹਾਡਾ ਵੀ ਕਰਤਾਰਪੁਰ ਲਾਂਘੇ ਦੇ ਨਾਲ ਤੁਸੀਂ ਬੜੇ ਲੰਬੇ ਸਮੇਂ ਤੋਂ ਮੰਗ ਵੀ ਕਰਦੇ ਰਹੇ ਹੋ ਤੇ ਹੁਣ ਜਦੋਂ ਕਰਤਾਰਪੁਰ ਲਾਂਘੇ ਦੀ ਗੱਲ ਨਪੇਰੇ ਚੜਨ ਦੀ ਗੱਲ ਆ ਰਹੀ ਹੈ ਜਾਂ ਇਹਨੂੰ ਅਮਲੀ ਜਾਮਾ ਪਹਿਨਾਉਣ ਦੀ ਗੱਲ ਆ ਰਹੀ ਹੈ, ਤਾਂ ਜਿਹੜੀ ਇਸ ਵਕਤ ਸਥਿਤੀ ਬਣੀ ਹੋਈ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵੀ, ਹੁਣ ਰੀਸੈਂਟਲੀ ਹੀ ਪਾਕਿਸਤਾਨੀ ਸਾਈਡ ਤੋਂ ਇਦਾਂ ਦੀਆਂ ਖਬਰਾਂ ਆਈਆਂ ਨੇ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਤੋਂ ਬਾਅਦ ਹੀ ਜਿਹੜੀ ਕੋਈ ਗੱਲਬਾਤ ਦੀ ਇਸ ਮਸਲੇ ਦੇ ਉੱਤੇ ਸੰਭਾਵਨਾ ਉਹਨਾਂ ਨੂੰ ਨਜ਼ਰ ਆ ਰਹੀ ਹੈ। ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਇਸ ਸਾਰੇ ਪਾਰਟ ਨੂੰ? ਥੋੜਾ ਜਿਹਾ ਮੈਂ ਪਿਛੋਕੜ ਵਿੱਚ ਵੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਤੁਹਾਡੀ ਵੀ ਇਸ ਇਸ਼ੂ ਦੇ ਨਾਲ ਇਨਵੋਲਵਮੈਂਟ, ਤੁਸੀਂ ਵੀ ਆਵਾਜ਼ ਬੁਲੰਦ ਕਰਦੇ ਰਹੇ ਹੋ। ਦੇਖੋ, ਗੱਲ ਹੈਗੀ ਜੀ ਕਿ ਅਸੀਂ ਸੰਨ 2000 ਤੋਂ ਪਾਕਿਸਤਾਨ 'ਚ ਦਰਸ਼ਨ ਦੀਦਾਰ ਲਈ ਔਰ ਸੇਵਾ ਲਈ ਜਾਣਾ ਸ਼ੁਰੂ ਕੀਤਾ ਸੀ ਜੀ। 2002 ਦੇ ਵਿੱਚ ਜਨਰਲ ਜਾਵਦ ਨਾਸਰ ਚੇਅਰਮੈਨ ਹੁੰਦੇ ਸਨ ਵੈਕਿਊ ਟੈਸਟ ਬੋਰਡ ਦੇ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਕਰਤਾਰਪੁਰ ਸਾਹਿਬ, ਉਸ ਤੋਂ ਪਹਿਲੇ ਸੰਗਤ ਜਾਂਦੀ ਨਹੀਂ ਸੀ, ਜਾਣਾ ਪਸੰਦ ਕਰੋਗੇ? ਤੇ ਅਸੀਂ ਕਿਹਾ ਜ਼ਰੂਰ। ਅਸੀਂ 2-3 ਕਾਰਾਂ ਲੈ ਕੇ ਉੱਤਰ ਕੇ ਸਾਂ ਜੀ। ਜਿਹੜੀ ਸਿਆਲਕੋਟ ਨਾਰੋਵਾਲ ਤੋਂ ਜਾਂਦੀ ਸੀ, ਉਸਦੇ ਸੱਜੇ ਪਾਸੇ ਨਾਰੋਵਾਲ ਕ੍ਰਾਸ ਕਰਕੇ ਗੁਰਦੁਆਰਾ ਸੀ। ਜਾਣ ਦਾ ਕੋਈ ਰਸਤਾ ਨਹੀਂ ਸੀ। ਸੜਕ ਦੇ ਉੱਤੇ ਗੱਡੀ ਰੱਖ ਕੇ ਅਸੀਂ ਖੇਤਾਂ ਦੇ ਵਿੱਚ ਹੋ ਕੇ ਗੁਰਦੁਆਰੇ ਪਹੁੰਚੇ ਸੀ ਔਰ ਇਤਨੀ ਬੁਰੀ ਹਾਲਤ ਸੀ ਕਿ ਜਿਵੇਂ ਪਿਛਲੇ 60 ਸਾਲ 70 ਸਾਲ ਇਸ ਗੁਰਦੁਆਰੇ ਤੋਂ ਕਿਸੇ ਨੇ ਸਾਫ਼ ਹੀ ਨਹੀਂ ਕੀਤਾ ਹੋਇਆ ਜੀ। ਦੁਨੀਆ ਭਰ ਦੇ ਜਾਲੇ ਹੋਰ ਸਭ ਕੁਝ ਸੀ, ਕਿਉਂਕਿ ਸਾਨੂੰ ਇਹ ਵੀ ਦੱਸਿਆ ਗਿਆ ਕਿ 95 ਦੇ ਵਿੱਚ ਤੇ ਹੜ੍ਹ ਆ ਗਏ ਸਨ ਤੇ ਇਹ ਗੁਰਦੁਆਰੇ ਦੀ ਤਕਰੀਬਨ 3-3 4-4 ਫੁੱਟ ਪਾਣੀ ਵੀ ਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਤੋਂ ਪਹਿਲੇ ਕਦੀ ਦੀ ਦੇਖ ਰੇਖ ਨਹੀਂ ਹੋਈ ਸੀ। ਕਾਫੀ ਚੀਜ਼ਾਂ ਟੁੱਟੀਆਂ ਹੋਈਆਂ ਸਨ। ਉਸ ਤੋਂ ਬਾਅਦ ਇਸ ਗੁਰਦੁਆਰੇ ਦੀ ਮੁਰੰਮਤ ਦੀ ਗੱਲ ਸ਼ੁਰੂ ਹੋਈ ਸੀ, ਜਿਹੜੀ ਵੈਕਿਊ ਟਰੱਸਟ ਬੋਰਡ ਨੇ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੁਰਦੁਆਰੇ ਦੀ ਮੁਰੰਮਤ ਕਰਕੇ ਇਸ ਨੂੰ ਦਰਸ਼ਨਯੋਗ ਬਣਾਇਆ ਜੀ। ਔਰ 2004 ਤੋਂ ਮਤਵਾਤਰ ਸੰਗਤਾਂ ਜਿਹੜੀਆਂ ਸਨ ਇਸ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਜਾਣੀਆਂ ਸ਼ੁਰੂ ਹੋਈਆਂ। ਉਸ ਵਕਤ ਦੇ ਮੁੱਖ ਮੰਤਰੀ ਚੌਧਰੀ ਪ੍ਰੇਵਜ ਲਾਈ ਨੇ ਉਸ ਜੀਟੀ ਰੋਡ ਤੋਂ ਜਿਹੜੀ ਨਾਰੋਵਾਲ ਤੋਂ ਸਿਆਲਕੋਟ ਜਾਂਦੀ ਸੀ, ਉੱਥੋਂ ਉਹਨੇ ਸੜਕ ਬਣਾਈ ਗੁਰਦੁਆਰੇ ਤੱਕ
ਜਿਹੜੀ ਉਸਨੇ 2.5 ਦਿਨ ਦੇ ਵਿੱਚ 1.25 ਕਿਲੋਮੀਟਰ ਦੀ ਸੜਕ ਜਿਹੜੀ ਸੀ ਉਹ ਪੂਰੀ ਕੀਤੀ ਸੀ। ਔਰ ਸੰਗਤਾਂ ਉਦਣ ਦੀਆਂ ਉਸ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਹਨ। ਫਿਰ ਇਹ ਨੇਮ ਬਣ ਗਿਆ ਕਿ ਜਦ ਵੀ ਕੋਈ ਜੱਥਾ ਹੋਵੇ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਉਸ ਜੱਥੇ ਨੇ ਜ਼ਰੂਰ ਜਾਣਾ ਜੀ। ਉਹਨਾਂ ਜਦ ਇਹ ਸ਼ੁਰੂ ਹੋਈਆਂ ਤਾਂ ਫਿਰ ਅਸੀਂ ਮਤਵਾਤਰ ਜਦ ਸਾਡੀਆਂ ਮੀਟਿੰਗਾਂ ਹੁੰਦੀਆਂ ਸਨ ਪਾਕਿਸਤਾਨ ਦੇ ਅਧਿਕਾਰੀਆਂ ਦੇ ਨਾਲ, ਵੱਡੇ ਅਫਸਰਾਂ ਦੇ ਨਾਲ, ਤਾਂ ਅਸੀਂ ਉਹਨਾਂ ਨੂੰ ਕਿਹਾ ਜੀ ਵੀ ਇਹ ਹਿੰਦੁਸਤਾਨ ਦੇ ਬਾਰਡਰ ਤੋਂ ਕੋਈ 2 ਕਿਲੋਮੀਟਰ ਦੇ ਵਿੱਚ ਹੈ ਔਰ ਉੱਥੋਂ ਇਹ ਨਜ਼ਰ ਵੀ ਆਉਂਦਾ ਗੁਰਦੁਆਰਾ, ਕਈ ਵਾਰ ਮੌਸਮ ਸਾਫ਼ ਹੋਵੇਗਾ, ਤੇ ਤੁਸੀਂ ਇਹਨੂੰ ਕੋਰੀਡੋਰ ਬਣਾਉਣਾ ਚਾਹੀਦਾ, ਲਾਂਘਾ ਦੇਣਾ ਚਾਹੀਦਾ ਜੀ। ਗੱਲ ਚਲਦੀ ਜਿਹੜੀ ਸੀ, ਤਕਰੀਬਨ ਜਦ ਵੀ ਮੀਟਿੰਗ ਹੋਣੀ ਅਸੀਂ ਇਸ਼ੂ ਨੂੰ ਜ਼ਰੂਰ ਲੈਣਾ। ਸਾਡੇ ਤੋਂ ਪਹਿਲਾਂ ਸਰਦਾਰ ਅਵਤਾਰ ਸਿੰਘ ਸੰਘੇੜਾ ਜਿਹੜੇ ਕਾਰ ਸੇਵਾ ਕਮੇਟੀ ਲੰਡਨ ਦੇ ਪ੍ਰਧਾਨ ਨੇ, ਉਹਨਾਂ ਨੇ ਵੀ 1996-97 ਤੋਂ ਇਸ ਗੁਰਦੁਆਰੇ ਨੂੰ ਖੋਲ੍ਹਣ ਦੇ ਲਈ ਔਰ ਸੇਵਾ ਦੇ ਲਈ ਕੋਸ਼ਿਸ਼ਾਂ ਕੀਤੀਆਂ ਸਨ। ਤੇ ਮੈਂ ਕਹਿ ਸਕਦਾ ਕਿ ਇਹਦੀ ਸ਼ੁਰੂਆਤ ਉਹਨਾਂ ਕੀਤੀ ਸੀ। ਫਿਰ ਜਦ ਅਸੀਂ ਆਏ ਤਾਂ ਸਾਡੇ ਵੀ ਮਨ ਦੀ ਇੱਛਾ ਬਣੀ, ਸਾਡੀ ਪਾਰਟੀ ਦੀ ਵੀ ਇੱਕ ਗੁਰਦੁਆਰਾ ਖੋਲ੍ਹਣਾ ਚਾਹੀਦਾ ਹੈ ਜੀ। ਤਾਂ ਅਸੀਂ ਮਤਵਾਤਰ ਹਰ ਵਕਤ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੇ ਨਾਲ ਇਸ ਨੂੰ ਮਸਲੇ ਨੂੰ ਲੈਂਦੇ ਰਿਹਾ ਔਰ ਉਮੀਦ ਤਾਂ ਨਹੀਂ ਸੀ, ਪਰ ਉਮੀਦ ਹੈ ਵੀ ਸਾਨੂੰ ਬੜੀ ਸੀ ਵੀ ਇੱਕ ਦਿਨ ਜ਼ਰੂਰ ਹੋਏਗਾ। ਉਹਦਾ ਕਾਰਨ ਇਹ ਹੈਗਾ ਕਿ 2010 ਦੇ ਵਿੱਚ ਅਸੀਂ ਡੇਰਾ ਬਾਬਾ ਨਾਨਕ ਤੋਂ ਜਿਹੜੀ ਸੜਕ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਵੱਲ ਜਾਂਦੀ ਹੈ, ਉਸ ਸੜਕ ਦੇ ਉੱਤੇ ਜਿੱਥੇ BSF ਦੀ ਚੌਕੀਆਂ ਵੀ ਹਨ ਜੀ, ਅਸੀਂ ਉੱਥੇ ਇੱਕ ਸਰਾਂ ਬਣਾਤੀ ਸੀ ਵੀ ਸੰਗਤ ਅਗਰ ਆਵੇ 200-400 ਬੰਦਾ ਆਰਾਮ ਨਾਲ ਬੈਠੇ, ਸ਼ੈੱਡ ਵੀ ਬਣਾਤੇ, ਸਾਰੀਆਂ ਚੀਜ਼ਾਂ ਅਸੀਂ ਬਣਾਤੀਆਂ ਸਨ ਜੀ। ਗੇਟ ਬਣਾਤਾ ਬਹੁਤ ਵੱਡਾ ਵੀ ਕਰਤਾਰਪੁਰ ਸਾਹਿਬ ਨੂੰ ਜਾਣ ਦਾ ਰਸਤਾ ਹੈ। ਇੱਧਰ ਸਾਨੂੰ ਉਮੀਦ ਸੀ ਤੇ ਵੀ ਅਸੀਂ ਬਾਬਾ ਜਗਤਾਰ ਸਿੰਘਾਂ ਨੂੰ, ਤਰਨਤਾਰਨ ਵਾਲਿਆਂ ਨੂੰ ਕਿਹਾ ਵੀ ਇਹ ਸੇਵਾ ਤੁਸੀਂ ਕਰੋ, ਸਹਿਯੋਗ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਨੂੰ ਪੂਰਾ ਦੇਗੀ। ਉਹ ਅਸੀਂ 2009-10 ਦੇ ਵਿੱਚੋਂ ਕੰਪਲੀਟ ਕੀਤੀ ਜਗ੍ਹਾ ਜੀ। ਤੇ ਸਾਨੂੰ ਉਮੀਦ ਸੀ ਤੇ ਤਾਂ ਅਸੀਂ ਸ਼ੁਰੂ ਕੀਤਾ ਨਾ, ਸਾਨੂੰ ਤਾਂ ਉਮੀਦ ਸੀ ਵੀ ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ। ਔਰ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹਿੰਦੇ ਸਾਂ ਕਿ ਇਹ ਉਹ ਜਗ੍ਹਾ ਹੈਗੀ ਕਿ ਜਿੱਥੇ ਗੁਰੂ ਨਾਨਕ ਨੂੰ ਵੰਡਿਆ ਗਿਆ ਸੀ। ਇੱਕ ਵਾਰ ਮਸਕੀਨ ਜੀ ਨੇ ਗੱਲ ਕਰਦਿਆਂ ਇਹ ਗੱਲ ਕਹੀ ਸੀ ਕਿ ਇਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਉੱਥੇ ਪਈ ਹੈ ਜਿੱਥੇ ਗੁਰੂ ਨਾਨਕ ਨੂੰ ਵੰਡਿਆ ਗਿਆ, ਤੇ ਇਹ ਜਗ੍ਹਾ ਖੋਲ੍ਹਣ ਦੇ ਨਾਲ, ਇਹਦੇ ਦਰਸ਼ਨ ਕਰਾਉਣ ਨਾਲ ਹਿੰਦੁਸਤਾਨ ਔਰ ਪਾਕਿਸਤਾਨ ਦੇ ਲੋਕਾਂ ਦੀ ਔਰ ਖ਼ਾਸ ਤੌਰ ਤੇ ਸਿੱਖਾਂ ਦੀ ਬਹੁਤ ਆਪਸੀ ਦੋਸਤੀ ਮਿੱਤਰਤਾ ਵਧੇਗੀ ਜੀ। ਜਿਹੜੀ ਉਹਨਾਂ ਨੇ ਕਬੂਲ ਕੀਤੀ ਜਦ ਇਮਰਾਨ ਸਾਹਿਬ ਪ੍ਰਾਈਮ ਮਿਨਿਸਟਰ ਦੇ ਵਜੋਂ ਸਹੁੰ ਚੁੱਕਣ ਲੱਗੇ। ਉਹਨਾਂ ਨੇ ਆਪਣੇ ਮਿੱਤਰ ਨਵਤੋਜ ਸਿੰਘ ਸਿੱਧੂ ਨੂੰ ਬੁਲਾਇਆ ਤਾਂ ਜਨਰਲ ਬਾਜਵਾ ਨੇ ਜਦ ਜੱਫੀ ਲੈ ਕੇ ਉਹਨਾਂ ਨੂੰ ਕਿਹਾ ਵੀ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਲਈ ਗੱਲ ਕਰ ਰਹੇ ਹਾਂ, ਤਾਂ ਸਾਨੂੰ ਬਹੁਤ ਖੁਸ਼ੀ ਹੋਈ ਵੀ ਜਿਹੜੇ ਅਸੀਂ ਪਿਛਲੇ 15-16 ਸਾਲ ਤੋਂ ਮਤਵਾਤਰ ਪਾਕਿਸਤਾਨ ਦੇ ਹਾਈ ਆਫਿਸਰਸ ਨਾਲ ਗੱਲ ਕਰ ਰਹੇ ਸਾਂ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਜਨਰਲ ਬਾਜਵਾ ਪਾਸ ਪਹੁੰਚਾਇਆ, ਪਾਕਿਸਤਾਨ ਦੀ ਸਰਕਾਰ ਪਾਸ ਪਹੁੰਚਾਇਆ ਜੀ। ਤੇ ਉਹਨਾਂ ਨੇ ਕਿਹਾ ਵੀ ਅੱਜ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਦੋਸਤ ਆਏ ਤੇ ਇਹਨਾਂ ਨੂੰ ਅਸੀਂ ਤੋਹਫਾ ਦਈਏ। ਤੇ ਇਹ ਨਵਜੋਤ ਸਿੰਘ ਦੀ ਜਿਹੜੀ ਜੱਫੀ ਸੀ ਜਨਰਲ ਬਾਜਵਾ ਨਾਲ, ਉਹ ਸਾਡੇ ਕੰਮ ਆਈ ਔਰ ਇਹ ਲਾਂਘਾ ਖੁੱਲ੍ਹਿਆ। ਫਿਰ ਵੀ ਪਾਕਿਸਤਾਨ ਦੀ ਸਰਕਾਰ ਨੂੰ ਇਹ ਸ਼ੱਕ ਸੀ ਵੀ ਅਸੀਂ ਤਾਂ ਖੋਲਾਂਗੇ, ਪਤਾ ਨਹੀਂ ਹਿੰਦੁਸਤਾਨ ਦੀ ਸਰਕਾਰ ਕਰੇ ਜਾਂ ਨਾ ਕਰੇ ਜੀ। ਤੇ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਸੀ ਕਿ ਜਦ ਤੁਸੀਂ ਅਨਾਉਂਸ ਕਰੋਗੇ, ਕਿਉਂਕਿ ਸੰਗਤ ਨੇ ਤੁਹਾਡੇ ਮੁਲਕ 'ਚ ਆਉਣਾ ਹੈ, ਸਾਰੇ ਪ੍ਰਬੰਧ ਤੁਸੀਂ ਕਰਨੇ ਨੇ, ਹਿੰਦੁਸਤਾਨ ਤੇ ਆਉਣਾ ਨਹੀਂ, ਰਾਈਟ। ਤੇ ਸਾਰੀ ਜਿਹੜੀ ਪਾਲਿਸੀਜ਼ ਹੈਗੀਆਂ ਤੁਹਾਡੀਆਂ ਹੈਗੀਆਂ, ਤੁਸੀਂ ਆਪਣੀ ਪਾਲਿਸੀਜ਼ ਮੁਤਾਬਕ ਦੇਖ ਲਓ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ, ਤੇ ਹਿੰਦੁਸਤਾਨ ਆਪੇ ਤੁਹਾਨੂੰ ਫਾਲੋ ਕਰੇਗਾ। ਉਸ ਕੋਲ ਤਾਂ ਉਹਨਾਂ ਨੇ ਸਾਡੀ ਗੱਲ ਦਾ ਬਹੁਤਾ ਯਕੀਨ ਨਹੀਂ ਸੀ ਹੋਇਆ, ਪਰ ਜਦ ਪਾਕਿਸਤਾਨ ਸਰਕਾਰ ਨੇ ਫੈਸਲਾ ਕਰ ਲਿਆ ਔਰ ਅਨਾਉਂਸ ਕਰਤਾ ਤਾਂ ਹਿੰਦੁਸਤਾਨ ਸਰਕਾਰ ਨੇ ਵੀ 2 ਦਿਨਾਂ ਦੇ ਵਿੱਚ ਐਲਾਨ ਕਰਤਾ ਕਿ ਅਸੀਂ ਪਰਸੋਂ 26 ਨੂੰ ਇਹ ਲਾਂਘਾ ਖੋਲਾਂਗੇ। ਬਿਲਕੁਲ। ਪਹਿਲੇ 26 ਤਰੀਕ ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇੰਨੀ ਪੱਥਰ ਰੱਖਣਾ ਸੀ, ਰਾਈਟ, ਪਰ ਹਿੰਦੁਸਤਾਨ ਦੇ 26 ਤਰੀਕ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਨੇ ਇਸ ਡੇਟ ਨੂੰ 28 ਕਰਤਾ ਜੀ। ਤੇ ਇੱਕ ਜਿਹੜਾ ਸੁਪਨਾ ਲੱਗਦਾ ਸੀ
ਉਸ ਅਕਾਲ ਪੁਰਖ ਦੀ ਰਹਿਮਤ ਨਾਲ ਅੱਜ ਹਕੀਕਤ 'ਚ ਬਦਲਿਆ। ਮੈਂ ਹੁਣੇ ਹੀ 21 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ ਤੇ ਪਾਕਿਸਤਾਨ ਜਾ ਕੇ ਮੈਂ ਉਚੇਚਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਗਿਆ। ਔਰ ਜਿਸ ਤਰ੍ਹਾਂ ਦੀ ਉੱਥੇ ਡਿਵੈਲਪਮੈਂਟ ਹੋ ਰਹੀ ਸੀ ਉਹ ਇੱਕ ਬਹੁਤ ਕਾਬਲੇ ਤਾਰੀਫ ਹੈ। ਅਮਰੀਕਾ ਯੂਰਪ ਵਿੱਚ ਤਾਂ ਖੈਰ ਅਸੀਂ ਸੁਣ ਸਕਦੇ ਹਾਂ ਉਹ ਇਤਨੀ ਛੇਤੀ ਇਤਨੀ ਕੰਸਟਰਕਸ਼ਨ ਹੋ ਜਾਵੇ ਜੀ, ਪਰ ਹਿੰਦੁਸਤਾਨ ਵਾਸਤੇ ਇਹ ਬੜਾ ਅਚੰਭੇ ਵਾਲੀ ਗੱਲ ਸੀ, ਸਾਡੇ ਹਿੰਦੁਸਤਾਨੀਆਂ ਵਾਸਤੇ। ਉਹਨਾਂ ਨੇ ਬਹੁਤ ਵੱਡਾ ਜਿਹੜਾ ਆਸ-ਪਾਸ ਜਿਤਨੀਆਂ ਵੀ ਕੰਸਟਰਕਸ਼ਨ ਸਨ ਸਾਰੀਆਂ ਤੋੜਤੀਆਂ ਜਿਹੜੀਆਂ ਬਣਾਈਆਂ ਗਈਆਂ ਸਨ ਸੰਗਤ ਦੀ ਸਹੂਲਤ ਲਈ। ਬਹੁਤ ਵੱਡੀ ਪਰਿਕਰਮਾ ਬਣਾਈ ਹੈ, ਸਰੋਵਰ ਸਾਹਿਬ ਬਣਾਏ ਨੇ, ਲੇਡੀਜ਼ ਲਈ ਅਲੱਗ, ਜੈਂਟਸ ਲਈ ਅਲੱਗ, ਔਰ ਟਾਇਲਟ ਬਾਥਰੂਮ ਵਗੈਰਾ ਬਹੁਤ ਵੱਡੀ ਗਿਣਤੀ 'ਚ ਬਣਾਏ ਨੇ, ਸਰਾਵਾਂ ਬਣਾਈਆਂ ਹੋਈਆਂ ਨੇ। ਇਹ ਸਾਰੀਆਂ ਅੰਡਰ ਕੰਸਟਰਕਸ਼ਨ ਹੈਗੀਆਂ। ਸੜਕਾਂ ਤਕਰੀਬਨ ਪੂਰੀਆਂ ਨੇ ਔਰ ਉਹ ਨਜ਼ਾਰਾ ਦੇਖ ਕੇ ਸਾਡਾ ਮਨ ਬੜਾ ਗਦਗਦ ਹੋਇਆ ਵੀ ਪਾਕਿਸਤਾਨ ਦੀ ਸਰਕਾਰ ਬੜੀ ਸੀਰੀਅਸ ਹੈ ਜੀ, ਇੱਥੋਂ ਦਾ ਆਵਾਮ ਬੜਾ ਸੀਰੀਅਸ ਹੈ ਸਿੱਖਾਂ ਨੂੰ ਇਹ ਤੋਹਫਾ ਦੇਣ ਦੇ ਲਈ ਔਰ ਪੰਜਾਬ ਦੇ ਲੋਕਾਂ ਨੂੰ ਇਹ ਤੋਹਫਾ ਦੇਣ ਦੇ ਲਈ। ਤੇ ਮੈਂ ਸਮਝਦਾ ਕਿ ਉਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਏ ਉਹ ਥੋੜ੍ਹਾ ਹੈ। ਉਹ ਥੋੜਾ ਜਿਹੜਾ ਹਿੰਦੁਸਤਾਨ 'ਚ ਹਾਲੇ ਨਹੀਂ ਸ਼ੁਰੂ ਹੋਇਆ ਤੇ ਮੈਂ ਸਮਝਦਾ ਵਾਂ ਕਿ ਇਲੈਕਸ਼ਨ ਤੋਂ ਬਾਅਦ ਜੇ ਸੈਂਟਰ ਦੀ ਸਰਕਾਰ ਜਿਹੜੀ ਹੈ ਉਹ ਇਸ ਨੂੰ ਸ਼ੁਰੂਆਤ ਕਰੇਗੀ। ਤੁਹਾਨੂੰ ਕਿਉਂਕਿ ਉਮੀਦ ਹੈ ਕਿ ਜਿਹੜੇ ਫੀਲਿੰਗਸ ਨੇ ਇਹਨੂੰ ਰੈਸਪ੍ਰੀਕੇਟ ਕੀਤਾ ਜਾਊਗਾ ਇੰਡੀਅਨ ਸਾਈਡ 100% ਜੀ। ਵੱਲੋਂ ਦੇਖੋ ਉਹ ਸਿੱਖਾਂ ਦੇ ਸੈਂਟੀਮੈਂਟਸ ਨੂੰ ਇਹੋ ਜਿਹੇ ਧਾਰਮਿਕ ਮਸਲੇ ਦੇ ਉੱਤੇ ਕੁਚਲ ਨਹੀਂ ਸਕਦੇ। ਔਰ ਖਾਲੀ ਸਿੱਖਾਂ ਦੇ ਸੈਂਟੀਮੈਂਟਸ ਨਹੀਂ, ਸਾਰੇ ਪੰਜਾਬ ਦੇ ਸੈਂਟੀਮੈਂਟਸ, ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੇ ਪਾਕਿਸਤਾਨ ਕੋਲੋਂ ਮੰਗ ਕੀਤੀ ਹੈ ਵੀ ਇਹ ਕਾਰੀਡੋਰ ਖਾਲੀ ਸਿੱਖਾਂ ਲਈ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਕ੍ਰਿਸਚੀਅਨ ਹੋਵੇ, ਜੋ ਵੀ ਹੋਵੇ ਜੀ, ਇਹ ਸਾਰਿਆਂ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ, ਜਿਸ ਨੂੰ ਪਾਕਿਸਤਾਨ ਦੀ ਸਰਕਾਰ ਨੇ ਮੰਨ ਲਿਆ। ਤਾਂ ਇਹ ਕਾਰੀਡੋਰ ਖਾਲੀ ਸਿੱਖਾਂ ਲਈ ਨਹੀਂ ਹੈ, ਹਰ ਉਸ ਸ਼ਖਸ ਦੇ ਲਈ ਹੈ, ਭਾਵੇਂ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੈ, ਜਿਹੜੇ ਗੁਰੂ ਨਾਨਕ ਸਾਹਿਬ ਦੇ ਇਸ ਮਹਾਨ ਸਥਾਨ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਜੀ, ਉੱਥੇ ਉਹ ਜਾਣ ਵਾਸਤੇ ਤਿਆਰ ਹੈ। ਕਿਉਂਕਿ ਦੁਨੀਆ ਦੇ ਵਿੱਚ ਇਹ ਪਹਿਲਾ ਸਥਾਨ ਹੈ। ਇੱਕ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਆਖਰੀ 17 ਸਾਲ ਇੱਥੇ ਬਤੀਤ ਕੀਤੇ ਨੇ, ਕਿਰਤ ਕੀਤੀ ਹੈ, ਖੇਤੀ ਕੀਤੀ ਹੈ। ਜੀ, ਦੂਸਰਾ, ਜਦ ਗੁਰੂ ਨਾਨਕ ਸਾਹਿਬ ਨੇ ਸਰੀਰ ਤਿਆਗ ਗਿਆ ਤੇ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਝਗੜਾ ਹੋ ਗਿਆ ਸੀ। ਹਿੰਦੂ ਕਹਿੰਦੇ ਸਨ ਬਈ ਇਹ ਸਾਡਾ ਗੁਰੂ ਹੈ, ਮੁਸਲਮਾਨ ਕਹਿੰਦੇ ਸਾਡਾ ਪੀਰ ਹੈ। ਪਰ ਇੱਕ ਬਜ਼ੁਰਗ ਨੇ ਜਿਵੇਂ ਸਾਕੀ ਹੈ ਵੀ ਚਾਦਰ ਉਠਾਈ ਤਾਂ ਉਹਨੇ ਕਿਹਾ ਜੀ ਚਾਦਰ ਤੇ ਉਠਾ ਕੇ ਦੇਖੋ, ਉੱਥੇ ਸਰੀਰ ਨਹੀਂ ਸੀ ਗੁਰੂ ਨਾਨਕ ਸਾਹਿਬ ਦਾ, ਚਾਦਰ ਸੀ। ਤਾਂ ਅੱਧੀ ਚਾਦਰ ਗੁਰੂ ਨਾਨਕ ਸਾਹਿਬ ਦੇ ਸੇਵਕਾਂ ਨੇ ਸੰਸਕਾਰ ਕੀਤਾ ਔਰ ਮੁਸਲਮਾਨਾਂ ਨੇ ਨਾਲ ਹੀ ਉਸ ਨੂੰ ਉੱਥੇ ਦਫਨਾਤਾ। ਦੋਵੇਂ ਚੀਜ਼ਾਂ ਨਾਲ ਨਾਲ ਬਣੀਆਂ ਹੋਈਆਂ। ਜੀ, ਸੋ ਇਹ ਕਿਸੇ ਹੋਰ ਦੁਨੀਆ ਦੇ ਕੋਨੇ ਦੇ ਵਿੱਚ ਇਹ ਗੱਲ ਦੇਖਣ ਨੂੰ ਸ਼ਾਇਦ ਨਸੀਬ ਨਹੀਂ ਹੁੰਦੀ। ਜੀ ਬਿਲਕੁਲ। ਸਰਨਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਕਰਤਾਰਪੁਰ ਕੋਰੀਡੋਰ ਤੇ ਜਦੋਂ ਐਲਾਨ ਹੋਇਆ ਵੀ ਇਹ ਬਣੂਗਾ, ਉਦੋਂ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਆਪਸੀ ਸਾਂਝ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲੀ ਹੈ ਕਿ ਕਾਫੀ ਵਧੀਆ ਹੈ। ਪਰ ਇੱਕ ਨੈਗੇਟਿਵਿਟੀ ਵਾਲਾ ਫੈਕਟਰ ਵੀ ਸਾਡੇ ਸਾਹਮਣੇ ਆਇਆ, ਇੰਡੀਅਨ ਮੀਡੀਆ ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਹੋਵੇ ਕਾਫੀ, ਕਿ ਇਹ ਇੱਕ ਪਲਾਟ ਹੈ, ਇਹਨੂੰ ਜੋ ਪਾਕਿਸਤਾਨ ਵੱਲੋਂ ਇੱਕ ISI ਦਾ ਪਲਾਟ ਹੈ, ਇਹ ਅੱਤਵਾਦ ਦੇ ਨਾਲ ਜੋੜ ਕੇ ਵੀ ਇਹਨੂੰ ਪੇਸ਼ ਕਰਨ ਦੀ ਜਿਹੜੀ ਰੰਗਤ ਹੈ ਉਹ ਦਿੱਤੀ ਗਈ ਹੈ। ਇਹਦੇ ਤੇ ਜਦੋਂ ਤੁਸੀਂ ਪਰਸਨਲੀ ਇਹਦੇ ਤੇ ਕੰਮ ਕੀਤਾ ਹੈ, ਤੁਹਾਡੇ ਤੇ ਵੀ, ਜੇ ਮੈਂ ਗਲਤ ਨਾ ਹੋਵਾਂ, ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਦਾ ਬਿਆਨ ਸੀ ਵੀ ਪਰਮਜੀਤ ਸਿੰਘ ਸਰਨਾ ਨੇ ਜਿਹੜੇ ਉਹ ISI ਦੇ ਜਿਹੜੇ ਏਜੰਟ ਨੇ ਉਹ ਪਾਕਿਸਤਾਨ ਜਾਂਦੇ ਨੇ ਇੱਦਾਂ ਉੱਦਾਂ। ਸੋ ਇੱਕ ਜਿਹੜੇ ਇਸ ਇਸ਼ੂ ਨੂੰ ਲੈ ਕੇ ਇਹ ਪੋਲਿਟਿਕਸ ਹੈ, ਅੱਤਵਾਦ ਦੇ ਨਾਲ ਜੋੜਨਾ, ISI ਦੇ ਨਾਲ ਜੋੜਨਾ, ਉਹ ਕਿੰਨਾ ਕੁ ਜਾਇਜ਼ ਹੈ ਜਾਂ ਇਹਦੇ ਬਿਹਾਈਂਡ ਕੀ ਰੀਜ਼ਨ ਸਮਝਦੇ ਹੋ? ਗੱਲ ਹੈਗੀ ਕਿ ਸੁਖਬੀਰ ਦਾ ਕੁਝ ਪਤਾ ਨਹੀਂ ਹੈਗਾ, ਕਦ ਫੀਮ ਦੀ ਗੋਲੀ ਖਾ ਕੇ ਕੱਜ ਕੀ ਗੱਲ ਕਹਿ ਦੇਵੇ, ਤੇ ਮੈਨੂੰ ਕੋਈ ਉਹਨਾਂ ਦੇ ਗੱਲਾਂ ਦਾ ਅਫਸੋਸ ਨਹੀਂ ਆਉਂਦਾ। ਬਾਕੀ ਗੱਲ ਹੈਗੀ ਕਿ ਮੈਂ ਤਾਂ ਗੁਰੂ ਨਾਨਕ ਦਾ ਏਜੰਟ ਹਾਂ, ਆਪਣੀ ਕੌਮ ਦਾ ਏਜੰਟ ਹਾਂ, ਮੈਂ ਕਿਸੇ ਹੋਰ ਦੇ ਏਜੰਟ ਨਹੀਂ ਹਾਂ ਜੀ। ਤੇ ਜੇ ਇਹ ਲਾਂਘਾ ਖੋਲ੍ਹਣ ਵਾਸਤੇ ਮੈਨੂੰ ਕਹਿ ਵੀ ਦੇਣਗੇ ਤਾਂ ਮੈਂ ਉਹਨਾਂ ਨੂੰ ਕਬੂਲ ਕਰਦਾ, ਮੈਂ ਕਬੂਲ ਕਰਦਾ ਹਾਂ। ਮੈਂ ਹਾਂ ਕੀ ਹੈਗਾ, ਜਿੱਥੇ ਤੱਕ ਮੀਡੀਆ ਦਾ ਗੱਲ ਹੈ ਵੀ ਇੱਕ ਪਲਾਟ ਹੈ, ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਪਈ ਕਿ ਮੇਰੀ ਵੀ ਕਈ ਪੋਲੀਟੀਸ਼ੀਅਨਸ ਨਾਲ ਗੱਲ ਹੋਈ, ਹਾਈ ਆਫਿਸਰਸ ਨਾਲ ਗੱਲ ਹੋਈ ਇੰਡੀਆ ਦੇ ਵਿੱਚ। ਮੈਨੂੰ ਕਿਹਾ ਜੀ ਤੁਸੀਂ ਮੈਨੂੰ ਦੱਸੋ ਬਈ ਇਹ ਡਿਮਾਂਡ ਤਾਂ ਸਿੱਖਾਂ ਦੀ ਹੈਗੀ ਵੀ ਸਾਨੂੰ ਲਾਂਘਾ ਦਿੱਤਾ ਜਾਏ,
ਔਰ ਖਾਲੀ ਹਿੰਦੁਸਤਾਨ ਦੇ ਸਿੱਖਾਂ ਦੇ ਨਹੀਂ ਹੈ, ਅਮਰੀਕਾ ਦੇ, ਕੈਨੇਡਾ ਦੇ, ਯੂਰਪ ਦੇ, ਖਾਸ ਤੌਰ ਤੇ ਯੂਕੇ, ਇੰਗਲੈਂਡ ਦੇ ਸਿੱਖਾਂ ਦੀ ਮੰਗ ਹੈ। ਤੇ ਇਹ ਸਿੱਖਾਂ ਦੀ ਮੰਗ ਨੂੰ ਤੁਸੀਂ ਉਹਨਾਂ ਦਾ ਪਲਾਟ ਕਿਵੇਂ ਕਹਿ ਸਕਦੇ ਹੋ? ਦੂਸਰੀ ਗੱਲ ਇਹ ਹੈਗੀ ਕਿ ਹਿੰਦੁਸਤਾਨ ਦੇ ਬਸ਼ਿੰਦਿਆਂ ਨੇ ਉੱਧਰ ਜਾਣਾ ਹੈ, ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਸਾਨੂੰ ਕਰਤਾਰਪੁਰ ਦਾ ਲਾਂਘਾ ਦੇ ਦਿਓ, ਸਾਨੂੰ ਡੇਰਾ ਬਾਬਾ ਨਾਨਕ ਦੀ ਲਾਂਘਾ ਦੇ ਦਿਓ ਜੀ। ਨੈਵਰ। ਇਹ ਤਾਂ ਉੱਥੇ ਜਾਣਾ ਹੈ ਤੇ ਪਾਕਿਸਤਾਨ ਦੀ ਸਰਕਾਰ ਸੋਚੇ ਨਾ ਵੀ ਹਿੰਦੁਸਤਾਨ ਦੀ ਸਰਕਾਰ ਕਿਤੇ ਬੈਡ ਅਨਸਰ ਨਾ ਸਾਨੂੰ ਭੇਜ ਦੇਵੇ, ਸਾਡੀ ਜਾਨ ਨੂੰ ਵਕਤਾ ਪੈ ਜਾਏ ਜੀ। ਇਹ ਕੰਸਰਨ ਉਹਨਾਂ ਦਾ ਚਾਹੀਦਾ ਹੈ, ਹਿੰਦੁਸਤਾਨ ਦੀ ਸਰਕਾਰ ਦਾ ਥੋੜੀ ਚਾਹੀਦਾ ਹੈ। ਹਿੰਦੁਸਤਾਨ ਦੀ ਸਰਕਾਰ ਤੇ ਦੇਖੇ ਵੀ ਜਿੰਨੇ ਬੰਦੇ ਗਏ ਨੇ ਉਤਨੇ ਵਾਪਸ ਆਏ ਨੇ ਕਿ ਨਹੀਂ ਆਏ। ਜੀ। ਜਿਹੜੇ ਬੰਦੇ ਗਏ ਨੇ ਉਹ ਕਿਸ ਕਰੈਕਟਰ ਦੇ ਹੈਗੇ, ਇਹ ਪਾਕਿਸਤਾਨ ਦੀ ਸਰਕਾਰ ਦੇਖੇ। ਹਿੰਦੁਸਤਾਨ ਦੀ ਸਰਕਾਰ ਨੂੰ ਕੀ ਹੈ? ਸੋ ਹਿੰਦੁਸਤਾਨ ਦੀ ਸਰਕਾਰ ਛਾਣ ਕੇ ਬੰਦੇ ਭੇਜੇ ਤਾਂ ਕਿ ਕੋਈ ਇਹ ਜੀ ਪ੍ਰੋਬਲਮ ਨਾ ਆਵੇ ਜਿਹਦੇ ਕਰਕੇ ਇਸ ਰਸਤੇ ਦੇ ਵਿੱਚ ਕੋਈ ਰੋੜਾ ਨਾ ਅਟਕੇ। ਇਸ ਲਈ ਹਿੰਦੁਸਤਾਨ ਦੇ ਇਹ ਜਿਹੜੇ ਮੀਡੀਆ ਵਾਲੇ ਹੈਗੇ ਕਈ ਆਪਣੀ ਗੱਲ ਬਣਾਉਣ ਵਾਸਤੇ ਕਰਨ ਵਾਸਤੇ ਜਿਹੀਆਂ ਗੱਲਾਂ ਕਰਦੇ ਨੇ, ਪਰ ਦੇयर इज नथिंग ਸੱਚ ਪ੍ਰੋਬਲਮ। ਅਗਰ ਕੋਈ ਪ੍ਰੋਬਲਮ ਹੈ ਡੈਟ ਇਜ਼ ਫਾਰ ਪਾਕਿਸਤਾਨ, ਨਾਟ ਫਾਰ ਇੰਡੀਆ। ਜੀ। ਤੇ ਜਿਵੇਂ ਤੁਸੀਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਤੁਸੀਂ ਰਾਬਤਾ ਰੱਖਦੇ ਹੋ, ਆਉਣ ਜਾਣ ਵੀ ਹੈਗਾ ਉੱਧਰ ਤੁਹਾਡਾ। ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਫਰਮ ਸਟੈਂਡ ਲਿਆ ਜਾਂਦਾ, ਸਿੱਖਾਂ ਦੀ ਵੱਖਰੀ ਪਹਿਚਾਣ ਦੀ, ਵੱਖਰੀ ਆਈਡੈਂਟੀਟੀ ਦੀ ਗੱਲ ਕੀਤੀ ਜਾਂਦੀ ਹੈ। ਤੁਸੀਂ ਵੀ ਉਹਦੇ ਤੇ ਉਸੇ ਹਿਸਾਬ ਨਾਲ ਜਿਹੜਾ ਪਹਿਰਾ ਹੈ ਉਹ ਦਿੱਤਾ। ਇਸ ਇਸ਼ੂ ਦੇ ਉੱਤੇ ਲੈ ਕੇ ਜਿਹੜੀ ਇੱਕ ਡਿਵਾਈਡਿੰਗ ਲਾਈਨ ਖਿੱਚੀ ਜਾ ਰਹੀ ਹੈ ਜਾਂ ਬਣਦੀ ਚਲੀ ਆਉਂਦੀ ਹੈ, ਕੀ ਸਮਝਦੇ ਹੋ ਕਿ ਪਿਛੋਕੜ ਨਾਲ ਵੀ ਤੁਸੀਂ ਵਾਕਿਫ ਹੈਗੇ ਹੋ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਗੱਲ ਹੈਗੀ ਕਿ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਏ 99 ਚ ਅਨਾਉਂਸਮੈਂਟ ਹੋਈ ਸੀ ਜੀ। ਤੇ ਬਣਤਰ ਥੋੜੀ ਦੇਰ ਬਾਅਦ ਬਣ ਗਈ ਸੀ। ਨਾਨਕਸ਼ਾਹੀ ਕੈਲੰਡਰ ਦੀ ਉਸ ਵਕਤ ਗੱਲਬਾਤ ਚੱਲਦੀ ਪਈ ਸੀ, ਪਰ ਨਾਨਕਸ਼ਾਹੀ ਕੈਲੰਡਰ ਅਨਾਉਂਸ ਹੋਇਆ ਸੀ 2003 ਦੇ ਵਿੱਚ ਆਫੀਸ਼ੀਅਲੀ ਅਕਾਲ ਤਖਤ ਸਾਹਿਬ ਤੋਂ। ਤੇ ਉਸ ਵਕਤ ਕਿਉਂਕਿ ਬਾਦਲ ਦਲ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹੋਰ ਸਾਰੀਆਂ ਕਮੇਟੀਆਂ ਜਿਤਨੀਆਂ ਵੀ ਸਨ ਸਿੱਖਾਂ ਦੀਆਂ ਸੰਸਥਾਵਾਂ, ਸਾਰਿਆਂ ਨੇ ਅਪਰੂਵਲ ਦਿੱਤੀ ਸੀ ਔਰ ਮੋਰ ਦੈਨ 90% ਸਿੱਖ ਗੁਰਦੁਆਰੇ ਕੁਝ ਕੁ ਨੂੰ ਛੱਡ ਕੇ ਸਾਰੇ ਦੇ ਸਾਰੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਆਪਣੇ ਗੁਰਪੁਰਬ ਬਣਾ ਰਹੇ ਸਨ ਜੀ। ਸਿਰਫ ਸੰਤ ਸਮਾਜ ਕਹਿ ਲਓ ਜਾਂ ਪਟਨਾ ਸਾਹਿਬ ਕਹਿ ਲਓ, ਹਜੂਰ ਸਾਹਿਬ ਨੂੰ ਛੱਡ ਕੇ ਭਾਵੇਂ ਅਮਰੀਕਾ ਭਾਵੇਂ ਹਿੰਦੁਸਤਾਨ ਹੈ, ਸਾਰੀ ਜਗ੍ਹਾ ਇਹ ਕੈਲੰਡਰ ਲਾਗੂ ਹੋ ਗਿਆ ਸੀ ਜੀ। ਔਰ ਸਾਰੇ ਇਸ ਤੇ ਆਪਣੇ ਗੁਰਪੁਰਬ ਔਰ ਦਿਹਾੜੇ ਮਨਾ ਰਹੇ ਸਨ। ਪਰ ਅਚਨਚੇਤ ਹਰਸਿਮਰਤ ਕੌਰ ਨੇ, ਬਾਦਲ ਦਲ ਨੇ ਆਪਣੀ ਇਲੈਕਸ਼ਨ ਜਿੱਤਣੀ ਸੀ ਪਹਿਲੀ, ਜਿਹੜੀ 2009 ਦੀ ਇਲੈਕਸ਼ਨ ਸੀ ਪੰਜਾਬ ਦੇ ਵਿੱਚ। ਉਸ ਇਲੈਕਸ਼ਨ ਦੇ ਵਿੱਚ ਜਿਹੜੇ ਡੇਰੇ ਵਾਲੇ ਸਨ ਉਹਨਾਂ ਨੇ ਹਰਸਿਮਰਤ ਦੇ ਉੱਤੇ ਇਹ ਸ਼ਰਤ ਰੱਖੀ ਕਿ ਤੂੰ ਇਸ ਨਾਨਕਸ਼ਾਹੀ ਨੂੰ ਕੈਲੰਡਰ ਨੂੰ ਖਤਮ ਕਰੇਂਗੀ ਤੇ ਤਾਂ ਅਸੀਂ ਤੈਨੂੰ ਸਪੋਰਟ ਕਰਦੇ ਹਾਂ। ਉਸਨੇ ਆਪਣੀ ਇਲੈਕਸ਼ਨ ਜਿੱਤਣ ਦੇ ਲਈ ਇਹ ਗੱਲ ਜਿਹੜੀ ਸੀ ਉਹਨਾਂ ਨੂੰ ਕਹਤਾ ਕਿ ਠੀਕ ਹੈ, ਅਸੀਂ ਮੈਂ ਅਗਰ ਜਿੱਤ ਗਈ ਤੇ ਮੈਂ ਪ੍ਰੈਸ਼ਰ ਆਪਣੇ ਘਰ ਵਾਲੇ ਤੇ ਔਰ ਆਪਣੇ ਸਹੁਰਾ ਸਾਹਿਬ ਤੇ ਪਾ ਕੇ ਉਹਨਾਂ ਦਾ ਅਸਰ ਵਰਤ ਕੇ ਇਹ ਖਤਮ ਕਰਾ ਦਿਆਂਗੇ ਜੀ। ਜਿਸ ਕਰਕੇ ਹਰਸਿਮਰਤ ਕੌਰ ਜਿੱਤਣ ਦੇ 3 ਮਹੀਨਿਆਂ ਵਿੱਚ ਹੀ ਇਸ ਕੈਲੰਡਰ ਨੂੰ ਖਤਮ ਕਰਵਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਜਥੇਦਾਰਾਂ ਪਾਸੋਂ ਅਨਾਉਂਸ ਕਰਾਇਆ ਵੀ ਇਹ ਕੈਲੰਡਰ ਦੀ ਮਾਨਤਾ ਨਹੀਂ ਹੈਗੀ। ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿਹੜੀਆਂ ਗੁਰਦੁਆਰਾ ਕਮੇਟੀਆਂ ਸਨ ਇਹ ਸਾਰੀਆਂ ਉਸ ਨੂੰ ਮਾਨਤਾ ਦੇ ਚੁੱਕੀਆਂ ਸਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਕਮੇਟੀ ਦੀ ਮੀਟਿੰਗ ਬੁਲਾਈ ਔਰ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸੀ, ਉਹਨਾਂ ਅਮਰੀਕਾ ਤੋਂ, ਇੰਗਲੈਂਡ ਤੋਂ, ਯੂਰਪ ਤੋਂ, ਹਿੰਦੁਸਤਾਨ ਤੋਂ, ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਤੇ ਸਰਬਸੰਮਤੀ ਨਾਲ ਫੈਸਲਾ ਆਇਆ ਕਿ ਅਸੀਂ ਆਪਣੇ ਪ੍ਰੋਗਰਾਮ ਜਿਹੜੇ ਹਨ ਉਹ ਨਾਨਕਸ਼ਾਹੀ ਕੈਲੰਡਰ ਰਾਹੀਂ ਹੀ ਕਰਨੇ ਹਨ। ਜੋ ਕੈਲੰਡਰ ਦੇ ਵਿੱਚ ਹੈਗਾ ਜੀ, ਉਹ ਆਪਣੇ, ਕਿਉਂਕਿ ਸਾਰੇ ਸਿੱਖਾਂ ਦੀ ਆਵਾਜ਼ ਸੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆਵਾਜ਼ ਨੂੰ ਪਹਿਲ ਤੇ ਦਿੰਦੀ ਸੀ, ਇਸ ਲਈ ਉਹ ਅੱਜ ਤੱਕ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਆਪਣੇ ਗੁਰਪੁਰਬ ਔਰ ਦਿਹਾੜੇ ਜਿਹੜੇ ਉਹ ਮਨਾ ਰਹੇ ਹਨ। ਉਹਨਾਂ ਨੇ ਕੋਈ ਚੇਂਜ ਨਹੀਂ ਕੀਤਾ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ, ਜਿਵੇਂ ਬਾਦਲ ਸਾਹਿਬ ਨੇ ਆਪਣੀ ਨੂੰਹ ਨੂੰ ਜਿਤਾਉਣ ਲਈ ਕੀਤਾ, ਉਹਨਾਂ ਦੇ ਅੱਗੇ ਕੋਈ ਮਸਲਾ ਨਹੀਂ ਸੀ ਕਿਉਂਕਿ ਉਹ ਸਿੱਖ ਮਰਿਆਦਾ ਔਰ ਪਰੰਪਰਾ ਨੂੰ ਹੀ ਕਾਇਮ ਰੱਖਣਾ ਚਾਹੁੰਦੇ ਸਨ, ਉਸ ਨੂੰ ਛੇੜਨਾ ਨਹੀਂ ਸੀ ਚਾਹੁੰਦੇ, ਉਹਨੂੰ ਦਲਗਲ ਨਹੀਂ ਸੀ ਕਰਨਾ ਚਾਹੁੰਦੇ।
ਇਸ ਲਈ ਅੱਜ ਤੱਕ ਉਹ ਕਾਇਮ ਹੈਗਾ। ਜੀ ਸਰਨਾ ਸਾਹਿਬ, ਤੇ ਜਿਵੇਂ ਅਕਾਲੀ ਦਲ ਦੀ ਗੱਲ ਹੁੰਦੀ ਹੈ, ਤੁਸੀਂ ਸਿੱਖ ਪੋਲਿਟਿਕਸ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੋ। ਪਿਛੋਕੜ ਦੇ ਵਿੱਚੋਂ ਜੇ ਦੇਖਣਾ ਹੋਵੇ, ਅਕਾਲੀ ਦਲ ਦਾ ਇੱਕ ਮਾਣ ਮੱਤਾ ਇਤਿਹਾਸ ਹੈ। ਕੁਰਬਾਨੀਆਂ ਦੇ ਕੇ ਅਕਾਲੀ ਦਲ ਦੀ ਹੋਂਦ ਬਣੀ, ਸਿੱਖਾਂ ਦੀ ਪਾਰਟੀ ਵਜੋਂ ਅਕਾਲੀ ਦਲ ਬਣਿਆ ਤੇ ਸਿੱਖਾਂ ਦੇ ਹੱਕਾਂ ਦੇ ਲਈ ਹਮੇਸ਼ਾ ਅਕਾਲੀ ਦਲ ਨੇ ਸਟੈਂਡ ਲਿਆ। ਪਰ ਲੇਟਲੀ ਖਾਸ ਤੌਰ ਤੇ ਪਿਛਲੇ 2 ਦਹਾਕਿਆਂ ਦਾ ਜੇ ਟਾਈਮ ਪੀਰੀਅਡ ਦੇਖਣਾ ਹੋਵੇ, ਅਕਾਲੀ ਦਲ ਦਾ ਜਿਹੜਾ ਸਟੈਂਡ ਹੈ ਉਹ ਪੰਥਕ ਨਾ ਹੋ ਕੇ ਗੈਰ ਪੰਥਕ ਏਜੰਡੇ ਜਿਹੜੇ ਹੈਗੇ ਆ ਉਧਰ ਨੂੰ ਜ਼ਿਆਦਾ ਅਕਾਲੀ ਦਲ ਦਾ ਧਿਆਨ ਹੁੰਦਾ ਨਜ਼ਰ ਆ ਰਿਹਾ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਆ? ਤੁਸੀਂ ਪਹਿਲਾਂ ਉਹਨਾਂ ਹੀ ਇਸੇ ਅਕਾਲੀ ਦਲ ਦੇ ਨਾਲ ਹੀ ਤੁਸੀਂ ਸੰਬੰਧਿਤ ਸੀ, ਫਿਰ ਅਕਾਲੀ ਦਲ ਦਿੱਲੀ ਤੁਸੀਂ ਵੱਖਰਾ ਜਿਹੜਾ ਹੈ ਉਹ ਬਣਾਇਆ। ਜੰਮਣ ਦੇ ਅਸੀਂ ਅਕਾਲੀ ਹੈਗੇ, ਔਰ ਅਕਾਲੀ ਦਲ ਦਾ ਇਤਿਹਾਸ ਤਕਰੀਬਨ ਮੈਂ 17 ਸਾਲ ਦੀ ਉਮਰ ਤੋਂ ਕਹਿ ਸਕਦਾ ਕਿ ਸਾਡੇ ਅੱਖਾਂ ਦੇ ਸਾਹਮਣੇ 60 ਦਾ ਮੋਰਚਾ, 54 ਦਾ ਮੋਰਚਾ, 82 ਦਾ ਮੋਰਚਾ, ਉਸ ਤੋਂ ਐਮਰਜੈਂਸੀ ਦਾ ਮੋਰਚਾ ਜੀ, ਇਹ ਸਭ ਸਾਨੂੰ ਪਤਾ ਵੀ ਕਿਸ ਤਰ੍ਹਾਂ ਲੱਗੇ, ਕਿਸ ਤਰ੍ਹਾਂ ਹੋਇਆ। ਅਸਲ 'ਚ ਗੱਲ ਹੈਗੀ ਕਿ 1986 ਦੇ ਵਿੱਚ ਜਦ ਬਲੈਕ ਥੰਡਰ ਹੋਇਆ, ਉਸ ਤੋਂ ਬਾਅਦ ਅਕਾਲੀ ਦਲ 2 ਫਾੜ ਹੋ ਗਿਆ ਸੀ। ਹੋਣਾ ਹੀ ਸੀ ਵੀ ਅਕਾਲੀਆਂ ਦੀ ਸਰਕਾਰ ਹੋਵੇ, ਉਹਨਾਂ ਨੇ ਦਰਬਾਰ ਸਾਹਿਬ ਤੇ ਦੁਬਾਰਾ ਪੁਲਿਸ ਗਈ ਹੋਵੇ ਜੀ, ਤਾਂ ਉਸ ਵਕਤ ਅੱਜ ਮੈਂ ਭਾਵੇਂ ਇਤਿਹਾਸ ਦੀ ਗੱਲ ਹੈਗੀ ਕਿ ਇੱਕ ਵਰਗ, ਬਹੁਤ ਵੱਡਾ ਵਰਗ ਚਾਹੁੰਦਾ ਸੀ ਕਿ ਟੋੜਾ ਸਾਹਿਬ ਪ੍ਰਧਾਨ ਬਣਨ, ਪਰ ਟੋੜਾ ਸਾਹਿਬ ਦੀ ਇੱਕ ਚਲੇ ਗਏ, ਪਰ ਇੱਕ ਕਮਜ਼ੋਰੀ ਸੀ ਕਿ ਉਹ ਸਿਰੇ ਦੀ ਲੜਾਈ ਨਹੀਂ ਸੀ ਲੜਦੇ ਜੀ, ਤੇ ਉਹਨਾਂ ਨੇ ਕਹਿਤਾ ਚਲੋ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾ ਦਿਓ, ਵੀ ਇਹਦੇ ਕੋਲ ਪੈਸੇ ਹੈਗੇ, ਬੜਾ ਤਗੜਾ ਜ਼ਮੀਂਦਾਰ ਹੈ, ਮੈਂ ਤਾਂ ਛੋਟਾ ਜਿਹਾ ਜ਼ਮੀਂਦਾਰ ਹਾਂ, ਆਪਣਾ ਢਿੱਡ ਪਾਲਦਾ ਮੈਂ, ਤੇ ਮੈਂ ਸ਼ਾਇਦ ਚੰਗੀ ਤਰ੍ਹਾਂ ਸੇਵਾ ਨਾ ਕਰ ਸਕਾਂ। ਉਹ ਟੋੜਾ ਸਾਹਿਬ ਦੀ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ, ਇਹ ਪਰਿਵਾਰ 'ਚ ਬਦਲ ਗਿਆ। ਪਹਿਲਾਂ ਤਾਂ ਬਾਦਲ ਨੇ ਆਪਣੇ ਜਿੰਨੇ ਵਿਰੋਧੀ ਸਨ ਉਹਨਾਂ ਨੂੰ ਖਤਮ ਕੀਤਾ, ਭਾਵੇਂ ਟੋੜਾ ਸਾਹਿਬ ਸਨ, ਭਾਵੇਂ ਬਰਨਾਲਾ ਸੀ, ਤਲਵੰਡੀ ਸੀ, ਤੁੜ ਸਾਹਿਬ ਦੇ ਪਰਿਵਾਰ ਸੀ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਮਾਝੇ ਦੀ ਲੀਡਰਸ਼ਿਪ ਜਿਤਨੀ ਸੀ ਸਾਰੇ ਕਰਤੀ। ਔਰ ਬਾਦਲ ਸਾਹਿਬ ਨੂੰ ਇਸ ਜਗ੍ਹਾ ਤੇ ਪਹੁੰਚਾਉਣ ਦੇ ਵਿੱਚ ਮਾਝੇ ਦੇ ਲੀਡਰ ਦਾ ਹੱਥ ਸੀ, ਜਿਹਨਾਂ ਅੱਜ ਮੈਂ ਕਹਿ ਸਕਦਾ ਟਕਸਾਲੀ ਅਕਾਲੀ ਜਿਹੜੇ ਅੱਜ ਅਲੱਗ ਆਪਣਾ ਜੱਥਾ ਬਣਾ ਕੇ ਬੈਠੇ ਹਨ, ਉਹਨਾਂ ਦਾ ਬਹੁਤ ਵੱਡਾ ਹੱਥ ਸੀ ਜੀ। ਭਾਵੇਂ ਬੰਪੁਰਾ ਸੀ, ਭਾਵੇਂ ਕੁਲਦੀਪ ਸਿੰਘ ਵਡਾਲਾ ਸੀ, ਜਿਹੜੇ ਵੀ ਸਨ। ਔਰ ਆਸਤਾ ਆਸਤਾ ਇਹ ਬਾਦਲ ਸਾਹਿਬ ਜਦ ਮਿਨਿਸਟਰੀ ਬਣੀ, ਇਹਨਾਂ ਨੇ 6 ਮੈਂਬਰ ਤਾਂ ਆਪਣੇ ਪਰਿਵਾਰ ਦੇ ਹੀ ਲੈ ਲਏ ਜੀ, ਪੁੱਤਰ ਮਿਨਿਸਟਰ, ਪੁੱਤਰ ਦਾ ਸਾਲਾ ਮਿਨਿਸਟਰ, ਆਪਣਾ ਸਾਲਾ ਮਿਨਿਸਟਰ, ਮਤਲਬ ਸਾਰਾ ਪਰਿਵਾਰ ਜਿਹੜਾ ਸਾਂਭ ਲਿਆ। ਔਰ ਫਿਰ ਇਹਨਾਂ ਨੇ ਕਿਹਾ ਵੀ ਪਰਿਵਾਰ ਵਿੱਚੋਂ ਇਹ ਗੱਲ ਨਾ ਜਾਏ, ਤਾਂ ਇਹਨਾਂ ਨੇ ਆਪਣੇ ਪੁੱਤਰ ਨੂੰ ਹੀ ਸਭ ਕੁਝ ਦਿੱਤਾ, ਪ੍ਰਧਾਨ ਬਣਾਇਆ, ਸਭ ਡਿਪਟੀ ਮੁੱਖ ਮੰਤਰੀ ਬਣਾਇਆ। ਇੱਥੇ ਇਹ ਗੱਲ ਮੈਂ ਤੁਹਾਨੂੰ ਬੜੀ ਗੰਭੀਰ ਦੱਸਣਾ ਚਾਹੁੰਦਾ, ਜਿਹੜੀ ਗੱਲ ਅੱਜ ਮੈਂ ਤੁਹਾਡੇ ਪਹਿਲੀ ਵਾਰ ਪ੍ਰੈਸ ਦੇ ਸਾਹਮਣੇ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਜੀ। ਇਸ ਦੇ ਵਿੱਚ ਬਾਦਲ ਨੂੰ ਅੱਗੇ ਲਿਆਉਣ ਦੇ ਵਿੱਚ ਆਰਐਸਐਸ ਦਾ ਬਹੁਤ ਵੱਡਾ ਹੱਥ ਸੀ। ਇਹ 2 ਲੀਡਰ ਸਨ, ਗੁਰਚਰਨ ਸਿੰਘ ਤੋੜਾ ਜਥੇਦਾਰ ਤੇ ਪ੍ਰਕਾਸ਼ ਸਿੰਘ ਬਾਦਲ। ਆਰਐਸਐਸ ਨੇ ਕਿਹਾ ਵੀ ਜਾਂ ਬਾਦਲ ਨੇ ਉਹਨਾਂ ਨੂੰ ਕਿਹਾ, ਇਹ ਗੱਲ ਮੈਂ ਸਪਸ਼ਟਤਾ ਨਾਲ ਨਹੀਂ ਕਹਿ ਸਕਦਾ ਹਾਂ, ਪਰ ਦੋਵਾਂ 'ਚ ਇੱਕ ਨੇ ਜ਼ਰੂਰ ਗੱਲ ਕੀਤੀ ਹੈ। ਜਦ ਗੱਲਬਾਤ ਹੋਈ ਤਾਂ ਆਰਐਸਐਸ ਨੇ ਇਹ ਤੇ ਸਮਝਿਆ ਵੀ ਟੋੜਾ ਨੂੰ ਅਸੀਂ ਨਹੀਂ ਖਰੀਦ ਸਕਦੇ, ਇਹ ਪੰਥਕ ਮਰਿਆਦਾ ਔਰ ਪਰੰਪਰਾਵਾਂ ਦੇ ਤੋਂ ਬਾਗੀ ਨਹੀਂ ਹੋ ਸਕਦਾ, ਇਹ ਸਿੱਖ ਹੈਗਾ। ਪਰ ਬਾਦਲ ਨੇ ਇਹ ਗੱਲ ਕਹਿਤੀ ਕਿ ਜੇ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਓ, ਪੰਜਾਬ ਦਾ ਰਾਜ ਭਾਗ ਦਿਓਗੇ, ਤਾਂ ਮੈਂ ਆਰਐਸਐਸ ਦੀ ਹਰ ਗੱਲ ਪੂਰੀ ਕਰਾਂਗਾ। ਕਿਉਂਕਿ ਜਦ 77 ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਬਣਿਆ ਸੀ ਤਾਂ ਉਹਨੇ ਆਰਐਸਐਸ ਦਾ ਜਨਸੰਘ ਦਾ ਪੂਰਾ ਸਾਥ ਦਿੱਤਾ ਜੀ, ਪੂਰਾ ਸਾਥ ਦਿੱਤਾ। ਤੇ ਉਹਨਾਂ ਨੂੰ ਬਾਦਲ ਤੇ ਸ਼ੱਕ ਸੀ ਬਈ ਇਹ ਸਾਡੀ ਗੱਲਾਂ ਮੂਹਰਾ ਬਣਾ ਕਰੇਗਾ। ਇਹ ਜਿਤਨੀਆਂ ਵੀ ਪੰਥਕ ਮਰਿਆਦਾ ਔਰ ਪਰੰਪਰਾਵਾਂ ਦੀ ਤਹਿਸ-ਨਹਿਸ ਕੀਤੀ ਹੈ, ਇਹ ਬਾਦਲ ਨੇ ਆਪਣੇ ਰਾਜਸੀ ਤਾਕਤ ਨੂੰ ਕਾਇਮ ਰੱਖਣ ਵਾਸਤੇ ਕੀਤੀ ਹੈ। ਇੱਦਾਂ ਹੀ ਤੁਹਾਨੂੰ ਹੋਰ ਜਿਹੜੇ ਮੇਰੀ ਅੱਖੀਂ ਡਿੱਠੀ ਗੱਲ ਹੈਗੀ, ਜਦ 1998 ਨਵੰਬਰ ਦਸੰਬਰ 'ਚ ਟੋੜਾ ਸਾਹਿਬ ਤੇ ਬਾਦਲ ਸਾਹਿਬ ਦੇ
ਆਪਣੇ ਦੁਆਇਸ਼ ਵਧਿਆ ਇਹ ਗੱਲ ਤੋਂ ਕਿ ਉਹਨੇ ਕਿਹਾ ਨਹੀਂ ਤੂੰ ਮੈਨੂੰ ਕਿਹਾ ਕਿ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ। ਉਹਨੇ ਕਿਹਾ ਜੀ ਮੈਂ ਤਾਂ ਇਸ ਵਾਸਤੇ ਕਿਹਾ ਹੈ ਕਿ ਤੈਨੂੰ ਮੁੱਖ ਮੰਤਰੀ ਹੋਣ ਦੇ ਨਾਤੇ ਮੰਦਰਾਂ 'ਚ ਜਾਣਾ ਹੈ, ਤਿਲਕ ਲਵਾਉਣਾ ਹੈ, ਧਾਗੇ ਬੰਨ੍ਹਣੇ ਨੇ ਜੀ, ਤੇ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਤੇਰੇ ਵਾਸਤੇ ਸ਼ੋਭਾ ਨਹੀਂ। ਮੁੱਖ ਮੰਤਰੀ ਦੇ ਤੌਰ ਤੇ ਤੂੰ ਜਾ, ਤੂੰ ਮੁੱਖ ਪ੍ਰਧਾਨ ਆਪਣੇ ਜਿਹੜਾ ਤੇਰਾ ਮੋਸਟ ਟਰਸਟਵਰਦੀ ਹੈਗਾ ਬੰਦਾ ਉਹਨੂੰ ਬਣਾ ਦੇ, ਤਾਂ ਕਿ ਅਕਾਲੀ ਦਲ ਦਾ ਪ੍ਰਧਾਨ ਇਹਨਾਂ ਮੰਦਰਾਂ 'ਚ ਮੱਥੇ ਨਾ ਟੇਕੇ, ਕਿਸੇ ਹੋਰ ਜਗ੍ਹਾ ਨਾ ਜਾਵੇ, ਮਨਮੱਤੀਆਂ ਨਾ ਕਰੇ। ਪਰ ਉਹਨੇ ਕਿਹਾ ਨਹੀਂ, ਤੂੰ ਹੀ ਕਿਹਾ ਤੂੰ ਮੈਨੂੰ ਹਟਾਉਣਾ ਚਾਹੁੰਦਾ ਹੈ। ਉਹਨਾਂ ਟੋੜਾ ਸਾਹਿਬ ਨੂੰ ਅਲੱਗ ਕਰ ਦਿੱਤਾ। ਟੋੜਾ ਸਾਹਿਬ ਉਸ ਵਕਤ ਸੈਂਟਰਲ ਲੀਡਰਸ਼ਿਪ ਕੋਲ ਗਏ ਸਣੇ, ਵਾਜਪਾਈ ਕੋਲ ਤੇ ਅਦਵਾਨੀ ਕੋਲ। ਇਹ ਮੈਂ ਤੁਹਾਨੂੰ ਚਸ਼ਮਦੀਦ ਗੱਲਾਂ ਦੱਸਦਾ ਮੈਂ जी। उन्होंने बेतेरा कहा भी मैंने इसको कुछ नहीं कहा, ये ऐसे आप कर रहा है, आप इस हमारी लड़ाई को ख़त्म करते हैं। उन्होंने कन्ना दे जू नहीं सरके, वो कहते ने कि जो कुछ है बादल हैगा, इनू मरन दे सगों सी खुलते तौर पर साडा हर गल मनेगा। और बादल ने उन्होंने शह ते टोड़ा सानू बाहर कढ़िया, बाहर कढ़ के जो मनमतियां सन सारियां कीतियां, जो सिखां दा भोग पाया, सिक्खी दा भोग पाया, नानकशाही कैलेंडर खत्म कराया और हर जगह के उत्ते सिखां दी बेइज्जती कराई। वो सारियां इन्होंने RSS के कहने ते कीतियां। हुण इन्हां इलैक्शनां दे विच बादल बनारस गया मोदी दी कागज़ भरवाउण ते जी, ते मोदी ने उसदे गोडी हथ लाया है, गोडियां ते भी हेठां हथ लाया है। मैनू कोई सज्जन बैठे से कहते देख बादल नूं बड़ा मान सत्कार दे रहा है। मैं कहा जिहड़ा अपने बजुर्ग नूं फतेह बुला के राजी नूं उहनूं घर बिठाया SLK दवानी नूं ते मुरली मनोहर जोशी नूं, वो बादल दे गोडी हथ क्यों ला रहा है? उन्हें बादल दे गोडी हथ लाया न बई तूं साडा एजेंडा पूरा कीता है। जो RSS ने, मैं भी RSS राष्ट्रीय सिख संघ का मैंबर हाँ रहा, बहुत उपरली सतह का, वो मैनू पता तेनों काम सौंपया गया सी, तू वो काम पूरा करके आया है तो मैं तेन पौनी पैनी पौना करदा जो तू सिख कौम दी मर्यादा परंपरावां दा भोग पाया है, जो सिक्खी दी तहस नहस कीती हैगी। मैं कहा उहदे विच है। इस वास्ते ये जिहड़ी लीडरशिप सी RS दे करके ये पनपे राज सत्ता चाहे, और इसे करके ही इन्हां दा अंत जिहड़ा सी उन ते ये समझी बैठे सन भी साडा अंत होना ही नहीं है। पर अकाल पुरख जिहड़ा हैगा इंसान कोलों कुछ ना कुछ गल बनती हैगी। इन्हां दी जिहले बुद्धि बिल्कुल भ्रष्ट और मलीन हो गई तो इन्हां ने अपनी रासी ताकत नूं हासिल करन लई तीजी टर्म वास्ते अपने गुरु नूं दाਅ ते ला दिता, अपने गुरु की बेदबी करवा दी, गुरु नूं गलियां 'च रोलता, सड़कों ते रोल दिता। ਜਿਹੜੇ ਪ੍ਰੋਟੈਸਟ ਕਰਨ ਗਏ ਸਨ ਉਹਨਾਂ ਨੂੰ ਉੱਤੇ ਗੋਲੀਆਂ ਚਲਾਤੀਆਂ, ਸ਼ਹੀਦ ਕਰਵਾਤੇ ਸਿੰਘ। ਮੈਨੂੰ ਇਹ ਦੱਸੋ ਇਹ ਕਦੀ ਹੋ ਸਕਦਾ ਹੈ? ਇੱਕ ਆਮ ਬੰਦਾ ਜੇ ਕਤਲ ਕਰ ਜਾਵੇ ਤਾਂ ਪੁਲਿਸ ਉਸ ਨੂੰ ਲੱਭ ਲੈਂਦੀ ਹੈ जी, ਐਡੇ ਵੱਡੇ ਗੁਰੂ ਦਾ ਕਤਲ ਹੋ ਜਾਏ, ਸ਼ਹਾਦਤ ਹੋ ਜਾਏ, ਬੇਅਦਬੀ ਹੋ ਜਾਏ ਤੇ ਆਪਣੇ ਰਾਜ ਦੇ ਪੌਣੇ 2 ਸਾਲਾਂ 'ਚ ਬਾਦਲ ਉਹਨਾਂ ਨੂੰ ਫੜ ਹੀ ਨਾ ਸਕੇ। ਇਜ਼ ਇਟ ਪੋਸੀਬਲ? फिर उस पिंड के विच इश्तिहार लग जान, लो जी तुहाडे चम्मन तो अपना गुरु लभ लो, तुहाडा गुरु चोरी करके लै गया, हुण असीं उहदी बेदबी करनी है। इज इट पॉसीबल? पर उसनूं डेरा साध दीआं वोटां चाहीदियां सन। उन्हें भी कहा पहले अपने गुरु की बेदबी कर फिर साडे कोल आना। इसलिए ये जिहड़ा सी सारा ये परिवारवाद बन गया बादल दल, ते इस दे करके होया ये हुण अकाली दल नहीं हैगा, ये बादल दल है जिसकी निफ्त अनुभूति होनी तय हैगी इन्हां इलैक्शनां तो बाद। जी सरना साहब, जिवें तुसीं गल कीती है भी हुण इह परिवारवाद ਵੱਲ ਨੂੰ ਵੱਧ ਗਿਆ ਤੇ ਜਿਹੜੀ ਸਿੱਖਾਂ ਦੀ ਆਪਣੀ ਇੱਕ ਹੋਂਦ ਸੀ, ਆਪਣਾ ਇੱਕ ਏਜੰਡਾ ਸੀ, ਆਪਣੀ ਨੀਤੀ ਸੀ, ਜਿਹੜੀ ਅਕਾਲੀ ਦਲ ਦਾ ਜਿਹੜਾ ਮੁੱਖ ਏਜੰਡਾ ਸੀ, ਜਿਹਦੇ ਤੇ ਅੱਜ ਕਿਤੇ ਨਾ ਕਿਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਬਾਹਰਲੇ ਸਿੱਖ ਪਹਿਰਾ ਦੇਣ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ, ਜਿਸ ਹੱਦ ਤੱਕ ਵੀ ਉਹ ਦੇ ਸਕਦੇ ਆ। ਇਸ ਏਜੰਡੇ ਨੂੰ ਲੈ ਕੇ ਪੰਜਾਬ ਦੇ ਵਿੱਚ ਜੇ ਬਾਦਲ ਦਲ ਦੀ ਇਸ ਵਕਤ ਹੋਂਦ ਹੈ ਤਾਂ ਤੁਹਾਡੇ ਵੱਲੋਂ ਜਾਂ ਬਾਕੀ ਜਿਹੜੇ ਲਾਈਕ ਮਾਈਂਡਡ ਬੰਦੇ ਹੈਗੇ ਆ ਦਿੱਲੀ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਉਂ ਨਹੀਂ ਆਵਾਜ਼ ਬੁਲੰਦ ਕੀਤੀ ਜਾਂਦੀ ਸਿੱਖ ਏਜੰਡੇ ਨੂੰ ਲੈ ਕੇ? ਦੇਖੋ ਗੱਲ ਹੈਗੀ ਜੀ,
ਸਾਡੀ ਪਾਰਟੀ ਭਾਵੇਂ ਛੋਟੀ ਪਾਰਟੀ ਹੈ, ਦਿੱਲੀ ਤੱਕ ਮਹਿਫੂਜ਼ ਹੈ, ਪਰ ਅਸੀਂ ਇਸ ਪ੍ਰਤੀ ਆਵਾਜ਼ ਆਪਣੇ ਬਰਾਬਰ ਉਠਾਉਂਦੇ ਰਹੇ, ਅੱਜ ਤੱਕ ਉਠਾਉਂਦੇ ਰਹੇ। ਮੈਂ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਰਾਂਗਾ ਕਿ ਲੀਡਰਸ਼ਿਪ ਤਾਂ ਪੰਜਾਬ ਤੋਂ ਹੀ ਉੱਠੇਗੀ ਜੀ। ਇਹਨੂੰ ਕੋਈ ਸ਼ਹਿਰ ਵਾਲਾ ਇਸ ਲੀਡਰਸ਼ਿਪ ਨੂੰ ਉਠਾ ਕੇ ਚਲਾ ਲੇਗਾ। ਮੈਂ ਮਨ ਦੇ ਵਿੱਚ ਪੂਰੀ ਤਰ੍ਹਾਂ ਇਸ ਗੱਲ ਦਾ ਹੈਗਾ ਕਿ ਪਰ ਪੰਜਾਬ ਦੇ ਵਿੱਚ ਅੱਜ ਇਸ ਗੱਲ ਦੀ ਘਾਟ ਹੈਗੀ, ਔਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਉਭਰਨ ਵਾਲੀ ਸੀ ਉਹ ਇਹਨਾਂ ਬਾਦਲਾਂ ਨੇ ਖਤਮ ਕੀਤੀ ਹੋਈ ਸੀ। ਇਹ ਤਾਂ ਨਵੇਂ ਸਿਰਿਓਂ ਕੋਈ ਲੀਡਰਸ਼ਿਪ ਉੱਠੇਗੀ। ਮੈਂ ਇੱਕ ਆਪਣੇ ਲੀਡਰ ਸਾਹਿਬ ਸਨ, ਭੌਰ ਸਾਹਿਬ, ਉਹਨਾਂ ਦੀ ਮਾਤਾ ਜੀ ਦਾ ਭੋਗ ਸੀ। ਚਲੋ ਮਾਤਾ ਜੀ ਨੂੰ ਸਾਰਣੀ ਦੇਣ ਤੋਂ ਬਾਅਦ ਮੈਂ ਗੱਲ ਕਹੀ ਸੀ ਵੀ ਜੇ ਜਦ ਤੱਕ ਤੁਸੀਂ ਆਪਣੀਆਂ ਸਿੱਖ ਪਾਰਲੀਮੈਂਟ ਚਲਾ ਰਹੇ ਹੋ, ਇੱਕ ਚਲਾਈ ਹੈ ਉਸ ਤੋਂ ਬਾਅਦ ਦੂਜੀ ਕੀਤੀ ਹੈ, ਇਹਨਾਂ ਦਾ ਤਦ ਫਾਇਦਾ ਹੋਏਗਾ ਜਦ ਤੁਸੀਂ ਸਿੱਖ ਕੌਮ ਨੂੰ ਬਾਦਲ ਦਾ ਬਦਲ ਦਿਓਗੇ, ਜਦ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਹੋ ਕੇ ਇੱਕ ਬਣਾਓਗੇ। ਉਹਦੇ ਵਿੱਚੋਂ ਤੁਸੀਂ ਇਹ ਵੇਖੋ ਵੀ ਕਿਹੜਾ ਲੀਡਰ ਹੈ, ਤੇ ਜੇ ਸੁਣੋ ਤੁਹਾਡੀ ਆਪਸੀ ਸਹਿਮਤੀ ਨਹੀਂ ਬਣਦੀ, ਤੁਸੀਂ 5 ਮੈਂਬਰੀ ਕਮੇਟੀ ਬਣਾ ਲਓ। ਉਸ 5 ਮੈਂਬਰੀ ਕਮੇਟੀ ਵਿੱਚੋਂ ਜਿਹੜਾ ਤਗੜਾ ਨਿਕਲੇ, ਜਿਹੜਾ ਸਿੱਧ ਦੇ ਜਾਏ, ਉਹਨੂੰ ਪ੍ਰਧਾਨ ਬਣਾ ਲਓ ਬਾਅਦ 'ਚ। ਪਰ ਜਦ ਤੱਕ ਤੁਸੀਂ ਇਸ ਪਾਸੇ ਨਹੀਂ ਪਾਓਗੇ ਗੱਲ ਨਹੀਂ ਬਣੇਗੀ। ਅਸੀਂ ਪਿਛਲੇ 3 ਸਾਲਾਂ ਦੇ ਵਿੱਚ, 4 ਸਾਲਾਂ ਦੇ ਵਿੱਚ, ਜਦ ਕਿ ਪੰਜਾਬ ਦਾ ਬੱਚਾ ਬਾਦਲਾਂ ਦੇ ਵੈਰੀ ਹੈਗਾ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਜੀ, ਤਦ ਤੱਕ ਇਹ 4 ਸਾਲਾਂ 'ਚ ਅਸੀਂ ਬਾਦਲ ਦਾ ਬਦਲ ਨਹੀਂ ਦੇ ਸਕੇ ਪੰਜਾਬ ਦੇ ਜਿਤਨੇ ਲੋਕ ਹਨ। ਸਾਨੂੰ ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈਗਾ। ਇਹਦੇ 'ਚ ਮੈਂ ਬੁੱਧੀਜੀਵੀਆਂ ਨੂੰ ਅਪੀਲ ਕਰਦਾ, ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਵੀ ਆਪਣਾ ਯੋਗਦਾਨ ਪਾਓ। ਤੁਸੀਂ ਵੀ ਕੋਈ ਸਮਾਂ ਕੱਢ ਕੇ ਪੰਜਾਬ ਜਾ ਕੇ ਦੇਖੋ ਇਹ ਮਸਲਾ ਕਿਵੇਂ ਹੱਲ ਕਰਨਾ ਹੈ। ਅੱਜ ਇੱਕ ਸਵਾਲ PTC ਚੈਨਲ ਦੇ ਉੱਤੇ ਆ ਰਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਸਤੇ ਤੇ ਸਰਕਾਰ ਬੜੀ ਗੱਲ ਕਰ ਰਹੀ ਹੈ ਜੀ, ਪਰ ਉਹ ਗੀਤਾ ਦੀ ਬੇਅਦਬੀ ਦੀ ਗੱਲ ਨਹੀਂ ਕਰਦੀ ਪਈ, ਉਹ ਬਾਈਬਲ ਦੀ ਗੱਲ ਨਹੀਂ ਕਰਦੀ ਪਈ, ਉਹ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਗੱਲ ਨਹੀਂ ਕਰਦੀ ਪਈ। ਕੁਰਾਨ ਸ਼ਰੀਫ, ਬਾਈਬਲ, ਗੀਤਾ ਇਹ ਧਾਰਮਿਕ ਰਚਨਾਵਾਂ ਹੈਗੀਆਂ। ਇਹ ਚਲੋ ਉਸਨੇ ਕ੍ਰਿਸ਼ਨ ਮਹਾਰਾਜ ਨੇ ਲਿਖੀ ਹੈ, ਗੀਤਾ ਲਿਖੀ ਹੈ। ਕੁਰਾਨ ਸ਼ਰੀਫ ਅਲਾਮ ਹੋਈ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਬਾਣੀ ਅਲਾਮ ਹੋਈ ਸੀ, ਮੈਂ ਹਜ਼ਰਤ ਸਾਹਿਬ ਨੂੰ ਕੁਰਾਨ ਸ਼ਰੀਫ ਅਲਾਮ ਹੋਈ ਹੈ। ਬਾਈਬਲ ਉਹਨਾਂ ਜੀਸਸ ਕ੍ਰਾਈਸਟ ਨੇ ਲਿਖੀ ਹੈ, ਪਰ ਉਹਨਾਂ ਨੇ ਇਹਨਾਂ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ। ਮੈਂ ਆਮ ਦੇਖਿਆ ਵੀ ਮੁਸਲਮਾਨ ਕੁਰਾਨ ਸ਼ਰੀਫ ਆਪਣੇ ਕੱਛ ਲੈ ਕੇ ਟੁਰ ਰਹੇ ਨੇ, ਬਾਈਬਲ ਚਰਚਾਂ ਦੇ ਪਾਦਰੀ ਜਿਹੜੇ ਹੱਥਾਂ ਲੈ ਕੇ ਘੁੰਮਦੇ ਪਏ ਨੇ, ਇਵੇਂ ਗੀਤਾ ਦਾ ਹਾਲ ਹੈਗਾ ਜੀ। ਕਿਤਨੀ ਹਾਸੋਣੀ ਗੱਲ ਹੈ ਕਿ PTC ਚੈਨਲ ਬਾਦਲਾਂ ਦਾ ਚੈਨਲ ਹੋਵੇ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਾਰੀਆਂ ਮਰਿਆਦਾ ਪਰੰਪਰਾਵਾਂ ਤੋਂ ਜਾਣੂ ਹੋਣ, ਔਰ ਅਕਾਲੀ ਦਲ ਜਿਹੜੇ ਸਿੱਖਾਂ ਦੀ ਮਰਿਆਦਾ ਪਰੰਪਰਾਵਾਂ ਦੀ ਰਾਖੀ ਕਰਨ ਵਾਲਾ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਇਹਨਾਂ ਧਾਰਮਿਕ ਪੁਸਤਕਾਂ ਨਾਲ ਦੇ ਰਿਹਾ ਹੈ। ਉਹ ਸਾਡੇ ਸਤਿਕਾਰਯੋਗ ਨੇ, ਸਾਡੇ ਮਾਣਯੋਗ ਨੇ, ਅਸੀਂ ਉਹਨਾਂ ਅੱਗੇ ਸਿਰ ਨਿਵਾਉਂਦੇ ਹਾਂ ਵੀ ਕਿਸੇ ਵੀ ਧਰਮ ਦੀ ਕੋਈ ਚੀਜ਼ ਹੈਗੀ ਤੇ ਸਾਡਾ ਫਰਜ਼ ਬਣਦਾ ਉਸ ਧਰਮ ਅੱਗੇ ਸਿਰ ਨਿਵਾਉਣਾ ਜੀ। ਪਰ ਉਸ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲੈ ਕੇ ਆ ਗਏ ਹੋ। ਗੁਰੂ ਗ੍ਰੰਥ ਸਾਹਿਬ ਤੇ ਸਿੱਖਾਂ ਦਾ ਲਿਵਿੰਗ ਗੁਰੂ ਹੈ, ਲਿਵਿੰਗ ਗੁਰੂ ਹੈ। ਨਹੀਂ ਤੁਸੀਂ ਲਿਵਿੰਗ ਗੁਰੂ ਦੀ ਮੁਕਾਬਲਾ ਇਸ ਤੇ ਕਰਦੇ ਪਏ, ਬਾਕੀ ਇਹਨਾਂ ਦੇ ਪੱਲੇ ਕੀ ਰਹਿ ਗਿਆ? ਕੀ ਰਹਿ ਗਿਆ ਇਹਨਾਂ ਦੇ ਪੱਲੇ ਦੱਸੋ? ਜਿਨ੍ਹਾਂ ਦੀ ਸੋਚ ਹੀ ਨਹੀਂ ਹੈਗੀ, ਜਿਹੜੇ ਅੱਜ ਇਹ ਸੋਚਦੇ ਪਏ ਨੇ ਬਈ ਇਹ ਗੱਲ ਕਰਕੇ ਕ੍ਰਿਸਚੀਅਨ ਮੈਨੂੰ ਆ ਜਾਣਗੇ ਜਾਂ ਮੁਸਲਮਾਨ ਆ ਜਾਣਗੇ। ਕਿਉਂ ਆਣਗੇ ਤੁਹਾਡੇ ਕੋਲ ਮੁਸਲਮਾਨ? ਮੁਸਲਮਾਨ ਇਹ ਨਹੀਂ ਸੋਚੇਗਾ ਜਿਹੜੇ ਆਪਣੇ ਗੁਰੂ ਨੂੰ ਨਹੀਂ ਬਖਸ਼ਦੇ ਤੇ ਸਾਨੂੰ ਕਿੱਥੋਂ ਬਖਸ਼ਣਗੇ। ਕ੍ਰਿਸਚੀਅਨ ਇਹ ਨਹੀਂ ਸੋਚੇਗਾ ਵੀ ਜਿਹੜੇ ਆਪਣੇ ਗੁਰੂ ਦੀ ਨਹੀਂ ਰੱਖ ਸਕੇ ਤੇ ਉਹ ਸਾਨੂੰ ਸਾਡੇ ਬਾਈਬਲ ਨੂੰ ਕਿਉਂ ਛੱਡਣਗੇ, ਸਾਨੂੰ ਕਿਉਂ ਛੱਡਣਗੇ? ਸਾਡਾ ਧਰਮ ਕਿੱਥੇ ਹੈਗਾ ਸੁਰੱਖਿਅਤ? ਇਸ ਵਾਸਤੇ ਇਹ ਗੱਲਾਂ ਕਰਨੀਆਂ। ਪਰ ਮੈਨੂੰ ਬੜਾ ਅਫਸੋਸ ਹੋਇਆ ਅੱਜ ਸਵਾਲ ਪੁੱਛ ਕੇ, ਸਵਾਲ ਦੇਖਿਆ ਮੈਂ TV ਦੇ ਉੱਤੇ, ਬੜਾ ਅਫਸੋਸ ਹੋਇਆ ਮੈਨੂੰ ਵੀ ਇਤਨਾ ਨਿਗਾਰ ਆ ਚੁੱਕਾ ਇਹਨਾਂ ਨੇ। ਪਰ ਮੈਂ ਚਲੋ ਲੇਟ ਹਾਂ, ਪਰ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਨਿਵਾਸੀਆਂ ਨੂੰ, ਗੁਰੂ ਦਾ ਵਾਸਤਾ ਜੇ ਇਹਨਾਂ ਚੋਂ ਕਦੀ ਕੋਈ ਜਿੱਤ ਗਿਆ ਬਾਦਲ ਲੀਆਂ ਚੋਂ, ਇਤਿਹਾਸ ਤੁਹਾਨੂੰ ਮਾਫ ਨਹੀਂ ਕਰੇਗਾ। ਗੁਰੂ ਤੁਹਾਨੂੰ ਮਾਫ ਨਹੀਂ ਕਰਨ ਲੱਗਾ, ਬਿਲਕੁਲ ਮਾਫ ਨਹੀਂ ਕਰੇਗਾ। ਅੱਜ ਮੈਨੂੰ ਕਿਸੇ ਨੇ ਕਿਹਾ ਵੀ ਉਹ 5-5 ਰੁਪਏ ਦੀਆਂ ਵੋਟਾਂ ਖਿੱਚਣਗੇ। ਠੀਕ ਹੈ, ਪੈਸੇ ਹੈਗੇ, ਉਹ 10, 20, 25 ਕਰੋੜ ਰੁਪਏ ਇੱਕ ਸੀਟ ਜਿੱਤਾਂ ਅਸੀਂ ਲਾ ਸਕਦੇ ਹਨ।
ਪਰ ਮੈਂ ਸਰਦਾਰ ਪਿਆਰਾ ਨੇ ਗੁਰੂ ਪਿਆਰਾ ਜੇ ਇਸ ਗੁਰੂ ਅੱਗੇ 5000 ਕੇ 5 ਕਰੋੜ ਵੀ ਮੰਗੋਗਾ ਦੇਣ ਦੀ ਸਮਰੱਥਾ ਰੱਖਦਾ ਹੈ, ਹਰ ਇੱਕ ਨੂੰ ਦੇਣ ਦੀ ਸਮਰੱਥਾ ਰੱਖਦਾ ਹੈ। ਜੇ ਮੰਗਣਾ ਹੈ ਗੁਰੂ ਕੋਲ ਮੰਗੋ, ਗੁਰੂ ਦੇ ਰਜਾਇਆਂ ਤੁਸੀਂ ਰਚਣਾ ਹੈ, ਇਹਨਾਂ ਬੰਦਿਆਂ ਦੇ ਰਜਾਇਆਂ ਨਹੀਂ ਤੁਸੀਂ ਰਚ ਸਕਦੇ, ਬਿਲਕੁਲ ਨਹੀਂ ਰਚ ਸਕਦੇ। ਇਸ ਵਾਸਤੇ ਇਹ 19 ਤਰੀਕ ਇੱਕ ਇਤਿਹਾਸਕ ਦਿਨ ਹੈ, ਜਦ ਕਿ ਇਹਨਾਂ ਨੂੰ ਤੁਸੀਂ ਨਿਫਤੋ ਨਬੂਦ ਕਰਨ ਵਾਸਤੇ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਲੈਣਾ ਹੈ, ਔਰ ਜਿਹੜੇ ਸਾਡੇ ਗੁਰੂ ਦੀ ਤੁਲਨਾ ਬਾਕੀਆਂ ਨਾਲ ਕਰਦੇ ਨੇ ਉਹਦਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ। ਜੀ, ਤੇ ਸਰਨਾ ਸਾਹਿਬ ਤੁਸੀਂ ਆਰਐਸਐਸ ਦੀ ਗੱਲ ਕੀਤੀ ਹੈ, ਆਰਐਸਐਸ ਦੀ ਇਨਫਿਲਟ੍ਰੇਸ਼ਨ ਦੀ ਗੱਲ ਕੀਤੀ ਹੈ ਵੀ ਬਾਦਲ ਦੇ ਰਾਹੀਂ ਆਰਐਸਐਸ ਵੱਲੋਂ ਜਿਹੜਾ ਸਿੱਖ ਵਿਰੋਧੀ ਏਜੰਡਾ ਹੈ ਉਹਨੂੰ ਲਾਗੂ ਕੀਤਾ ਗਿਆ। ਇਸ ਵਕਤ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹ ਭਾਰਤ ਭਰ ਦੇ ਵਿੱਚ ਹੋਣ, ਦਿੱਲੀ ਦੇ ਗੁਰਦੁਆਰਾ ਸਾਹਿਬਾਨ ਹੋਣ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਿਆਂ ਦੇ ਵਿੱਚ ਆਰਐਸਐਸ ਦੀ ਇਨਫਿਲਟ੍ਰੇਸ਼ਨ ਕਿੱਥੇ ਤੱਕ ਦੇਖਦੇ ਹੋ? ਦੇਖੋ ਜੀ, ਤੁਸੀਂ ਪਟਨਾ ਸਾਹਿਬ ਤੋਂ ਲੈ ਲਓ, ਚੋਣ ਹੋਈ, ਚੋਣ ਦੇ ਵਿੱਚ 3 ਬੰਦੇ ਬਿਹਾਰ ਦੀ ਸਰਕਾਰ ਨਾਮਿਨੇਟ ਕਰਦੀ ਹੈ। ਉਹ ਤਿੰਨੇ ਬੰਦੇ ਰਾਸ਼ਟਰੀ ਸਿੱਖ ਸੰਗਤ ਜਿਹੜੀ ਆਰਐਸਐਸ ਦੀ ਸ਼ਾਖਾ ਹੈ ਉਹਨਾਂ ਨੇ ਨਾਮ ਭੇਜਣ ਤੇ ਉਹਨਾਂ ਨੂੰ ਉਹਦੇ 'ਚ ਪਾਇਆ ਗਿਆ। ਜਿਹੜੇ ਹੋਰ 2 ਸਨ ਉਹ ਵੀ ਆਰਐਸਐਸ ਦੀ ਮਰਜ਼ੀ ਨਾਲ ਪਏ। ਤੇ ਫਿਰ ਆਰਐਸਐਸ ਦੇ ਕਹਿਣ ਦੇ ਉੱਤੇ ਉਹਨਾਂ ਨੇ ਕਿਹਾ ਜੀ ਜਨਰਲ ਸਕੱਤਰ ਇਹ ਬੰਦਾ ਹੋਏਗਾ, ਔਰ ਬਾਦਲ ਨੂੰ ਕਿਹਾ ਵੀ ਜਿਹੜਾ ਸਭ ਤੋਂ ਤੁਹਾਡਾ ਕਮਜ਼ੋਰ ਬੰਦਾ ਹੈ, ਜਿਹੜਾ ਵਿਕ ਸਕਦਾ ਹੋਵੇ, ਉਹਨੂੰ ਤੁਸੀਂ ਪ੍ਰਧਾਨ ਬਣਾ ਲਓ ਜੀ। ਉਹਨਾਂ ਨੇ ਅਵਤਾਰ ਸਿੰਘ ਹਿੱਤ ਨੂੰ, ਜਿਹੜਾ ਬੀਜੇਪੀ ਦੇ ਟਿਕਟਾਂ ਤੋਂ ਲੜਿਆ ਹੋਇਆ, ਉਹਨੂੰ ਪ੍ਰਧਾਨ ਤੇ ਜਨਰਲ ਸਕੱਤਰ ਬਣਾਤਾ ਆਰਐਸਐਸ ਦੇ ਕਹੇ ਤੇ। ਸਾਰੀ ਆਰਐਸਐਸ ਦੀ ਕਮੇਟੀ ਹੈ, ਜੋ ਕੁਝ ਉਹ ਚਾਹੁੰਦੇ ਨੇ ਉਹ ਕੁਝ ਹੁੰਦਾ ਹੈ। ਪਟਨਾ ਸਾਹਿਬ ਸਾਰੀ ਦੁਨੀਆ ਨੇ ਮੰਨ ਲਿਆ ਸੀ ਕਿ ਨਾਨਕ ਸ਼ਾਹੀ ਕੈਲੰਡਰ ਬਣਨਾ ਹੈ, ਪਰ ਗਿਆਨੀ ਇਕਬਾਲ ਸਿੰਘ ਜਿਹੜਾ ਆਰਐਸਐਸ ਦੀ ਪੇਰੋਲ ਦੇ ਵੇ ਉਹਨੇ ਨਹੀਂ ਲਾਗੂ ਹੋਣ ਦਿੱਤਾ। ਅੱਜ ਵੀ ਉੱਥੇ ਲੱਗ ਰਿਹਾ ਹੋਇਆ। ਇਸੇ ਤਰ੍ਹਾਂ ਹਜ਼ੂਰ ਸਾਹਿਬ ਕਮੇਟੀ ਦੇ ਵਿੱਚ ਇਹ ਕਮੇਟੀ ਹੁਣ ਬਦਲੀ ਹੈ। ਉਸ ਤੋਂ ਪਹਿਲੇ ਤਾਰਾ ਸਿੰਘ ਜਿਹੜਾ ਨਾਂ ਦਾ ਸਿੱਖ ਸੀ, ਤਿਲਕ ਲਵਾਉਂਦਾ ਸੀ, ਹੱਥਾਂ ਤੇ ਉਹ ਲਾਲ ਧਾਗੇ ਬੰਨਦਾ ਸੀ, ਬੰਦਰਾਂ ਦੇ ਮੱਥੇ ਟੇਕਦਾ ਸੀ, ਉਹਨੂੰ ਬਣਾਤਾ ਪ੍ਰਧਾਨ। ਹੁਣ ਵੀ ਉਹ ਜਿਹੜਾ ਹੈਗਾ ਰਾਮਦੇਵ, ਉਹਦੇ ਨਾਲ ਉਹ ਕੰਮ ਕਰਦਾ ਹੈ ਤੇ ਉਸ ਨੂੰ ਬਣਾਤਾ ਚੇਅਰਮੈਨ, ਜਿਹੜਾ ਹੁਣ ਗੁਰਦੁਆਰੇ ਨਹੀਂ ਆ ਸਕਦਾ ਪਿਆ। ਕਹਿੰਦੇ ਜੇ ਮੀਟਿੰਗ ਕਰੋਗੇ ਜਿਹੜੇ ਲੋਕਲ ਬੰਦੇ ਮੈਂਬਰ ਨੂੰ, ਅਸੀਂ ਤੁਹਾਡੀਆਂ ਮੀਟਿੰਗ ਨਹੀਂ ਕਰਨ ਦੇਵਾਂਗੇ ਜੀ। ਰਹਿੰਦੀ ਖਾਂਦੀ ਕਸਰ ਇਹਦੀ ਆ ਗਈ। ਇਹ ਮਨਜੀਤ ਸਿੰਘ ਨੂੰ ਕਢਾ ਕੇ ਆਰਐਸਐਸ ਚਾਹੁੰਦੀ ਸੀ, ਹਾਲਾਂ ਮਨਜੀਤ ਸਿੰਘ ਵੀ ਉਹਨਾਂ ਦਾ ਹੀ ਬੰਦਾ ਸੀ, ਦਿੱਲੀ ਕਮੇਟੀ ਦੀ। ਉਹਨਾਂ ਨੇ ਕਿਹਾ ਜੀ ਆਰਐਸ ਨੂੰ ਬਣਾਓਗੇ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ। ਫਿਰ ਅਸੀਂ ਤੁਹਾਨੂੰ ਜਿਹੜੇ ਤੁਹਾਡੇ ਤੇ ਮੁਕੱਦਮੇ ਚੱਲਦੇ ਪਏ ਨੇ, ਜਿਹੜੀਆਂ ਉਹਨਾਂ ਨੇ ਡਕੈਤੀਆਂ ਮਾਰੀਆਂ ਨੇ, ਹਾਲੇ ਡਕੈਤੀਆਂ ਵੀ ਨਹੀਂ ਹੈਗੀਆਂ, ਡਕੈਤੀਆਂ ਤੋਂ ਉੱਪਰ ਤੇ ਲਫਜ਼ ਨੂੰ, ਉਹਨਾਂ ਵਾਸਤੇ ਅਸੀਂ ਤੁਹਾਨੂੰ ਤਾਂ ਬਚਾਵਾਂਗੇ। ਅੱਜ ਪੁਲਿਸ 'ਚੋਂ ਸਰਸੇ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਹੋਮ ਮਿਨਿਸਟਰੀ ਜਿਹੜੀ ਹੈ, ਉਹ ਜਿਹੜੀ ਲਾ ਮਿਨਿਸਟਰੀ ਹੈ, ਉਹ ਉਹਨਾਂ ਨੂੰ ਨਿਰਦੇਸ਼ ਦੇ ਰਹੀ ਹੈ ਪੁਲਿਸ ਅਫਸਰਾਂ ਨੂੰ ਵੀ ਇਹਨਾਂ ਨੂੰ ਹੱਥ ਨਹੀਂ ਪਾਉਣਾ। ਸੋ ਇਹ ਵੀ ਤੁਸੀਂ ਇਨਸਾਈਡ ਦੀ ਇਨਸਾਈਡ ਬਿਲਕੁਲ। ਔਰ ਚੋਣ ਕਮੇਟੀ ਵੀ ਇੱਕ ਤਰਫ ਦੀ ਉਹਨਾਂ ਦੀ ਆਂਚਾ ਮਲਾਉਂਦੀ ਪਈ ਹੈ, ਨਹੀਂ ਤਾਂ ਇਹ ਨਾਨਕ ਸ਼ਾਹੀ ਕੈਲੰਡਰ ਨੂੰ ਕਿਉਂ ਰੰਗ ਪਾਉਂਦੀ, ਕਿਉਂ ਉਹਨੂੰ ਉਸ ਤੋਂ ਬਾਅਦ ਕੀਤਾ। ਸਾਡੇ ਸਾਹਮਣੇ ਅਵਤਾਰ ਸਿੰਘ ਮੱਕੜ ਜਿਹੜਾ ਸੀ, ਇੱਕ ਵਾਰ ਮੰਨ ਗਿਆ ਸੀ ਕਿ ਅਸੀਂ ਗਲਤ ਹਾਂ, ਪਰ ਮੈਂ ਕੀ ਕਰ ਸਕਦਾ, ਮੈਂ ਤਾਂ ਬਾਦਲ ਦਾ ਹੁਕਮ ਮੰਨਣਾ, ਨਹੀਂ ਮੰਨਾਂਗਾ ਤਾਂ ਮਨ ਪ੍ਰਧਾਨਗੀ ਤੋਂ ਲਾ ਦੇਗਾ। ਅਸੀਂ ਕਿਹਾ ਹੋਰ ਕਿੰਨੀ ਦੇਰ ਕਰ, ਕਹਿੰਦਾ ਜਿੰਨੀ ਦੇਰ ਵੀ ਕਰਨੀ ਹੈ। ਫਿਰ ਮੈਂ ਘਰ ਬੈਠਾ ਕੀ ਕਰਾਂਗਾ, ਹੁਣ ਕੁਝ ਤਾਂ ਗੱਲ ਕਰਨ ਜੋਗਾ ਹਾਂ, ਪਰ ਕੋਈ ਗੱਲ ਨਹੀਂ। ਇਸ ਵਾਸਤੇ ਆਰਐਸਐਸ ਦੀ ਇਨਫਿਲਟ੍ਰੇਸ਼ਨ ਸਿੱਖ ਧਰਮ ਵਿੱਚ ਪੂਰੀ ਤਰ੍ਹਾਂ ਹੋ ਚੁੱਕੀ ਹੈ। ਹੁਣ ਵੇਖਣਾ ਹੈਗਾ ਕਿ ਅਸੀਂ ਅਗਲਾ ਜਿਹੜਾ ਹੈਗਾ ਕਿਸ ਹਮਲੇ ਨਾਲ ਇਹਨਾਂ ਦੀ ਜਿਹੜੀ ਇਨਫਿਲਟ੍ਰੇਸ਼ਨ ਹੈਗੀ ਇਸ ਨੂੰ ਬੇਦਖਲ ਕਰਨਾ ਹੈ। ਸਾਡੀ ਲੜਾਈ ਹੈ ਵੇ, ਅਸੀਂ ਦੇਖਾਂਗੇ ਕਿਵੇਂ ਕਰਨਾ ਹੈ, ਕਿਵੇਂ ਕਰਨਾ। ਇਹਦੇ ਲਈ ਤੁਹਾਡਾ ਸਹਿਯੋਗ ਲਵਾਂਗੇ, ਕੈਨੇਡਾ ਦੇ ਸਿੱਖਾਂ ਦਾ ਲਵਾਂਗੇ, ਬਰਤਾਨੀਆ ਦੇ ਸਿੱਖਾਂ ਦਾ ਲਵਾਂਗੇ, ਸੰਸਾਰ ਭਰ ਦੇ ਸਿੱਖਾਂ ਦਾ ਸਹਿਯੋਗ ਲੈ ਕੇ, ਔਰ ਤੁਹਾਨੂੰ ਸਾਰਿਆਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ ਜੀ। ਇਹ ਤੁਹਾਡਾ ਫਰਜ਼ ਹੈਗਾ, ਤੁਹਾਡਾ ਧੁਰਾ ਜਿਹੜਾ ਹੈਗਾ ਉਹ ਪੰਜਾਬ ਹੀ ਰਹਿਣਾ ਹੈ,
ਔਰ ਉਸ ਧੁਰੇ ਨੂੰ ਅਗਰ ਕੋਈ ਸੱਟ ਲੱਗਦੀ ਹੈ, ਕੁਝ ਹੁੰਦੀ ਹੈ, ਤੇ ਇਟ ਇਜ਼ ਯੋਰ ਫਸਟ ਰਿਸਪੌਂਸਿਬਿਲਿਟੀ। ਯੂ ਮਸਟ ਸਪੇਅਰ ਟਾਈਮਸ ਐਂਡ ਗੋ ਦੇਅਰ ਐਂਡ ਡੂ ਵਟ ਐਵਰ ਯੂ ਵਾਂਟ ਟੂ ਡੂ, ਵਟ ਯੂ ਕੈਨ ਡੂ। ਜੀ, ਤੇ ਸਰਨਾ ਸਾਹਿਬ ਜਿਵੇਂ ਗੱਲ ਕੀਤੀ ਹੈ ਵੀ ਜਿਹੜਾ ਬਾਦਲ ਦਲ ਹੈ ਇਸ ਵਕਤ ਉਹਨਾਂ ਦੀ ਸਾਂਝ ਬੀਜੇਪੀ ਦੇ ਨਾਲ ਹੈ, ਸੰਘ ਪਰਿਵਾਰ ਦੇ ਨਾਲ ਹੈ, ਆਰਐਸਐਸ ਦੇ ਨਾਲ ਹੈ। ਤੁਸੀਂ ਦਿੱਲੀ ਦੇ ਵਿੱਚ ਜਦੋਂ ਤੁਸੀਂ ਵਿਚਰਦੇ ਰਹੇ ਹੋ ਜਾਂ ਅੱਜ ਵੀ ਤੁਸੀਂ ਐਕਟਿਵ ਹੋ, ਤੁਹਾਡੇ ਤੇ ਵੀ ਇਹ ਗੱਲ ਲੱਗਦੀ ਰਹੀ ਹੈ ਕਿ ਤੁਹਾਡੀ ਜਿਹੜੀ ਸਾਂਝ ਹੈ ਉਹ ਕਾਂਗਰਸ ਦੇ ਨਾਲ ਹੈ। ਕਾਂਗਰਸ ਨੇ 1984 ਦੇ ਵਿੱਚ ਜਿਹੜਾ ਕਤਲੇਆਮ ਹੈ ਉਹਦੇ ਵਿੱਚ ਕਾਂਗਰਸ ਦੀ ਸ਼ਮੂਲੀਅਤ ਤੇ ਅਦਰਵਾਈਜ਼, ਸੋ ਜਦੋਂ ਇਹ ਗੱਲ ਤੁਸੀਂ ਦੇਖਦੇ ਹੋ ਕਿ ਤੁਹਾਡੇ ਤੇ ਜਿਹੜੇ ਉਹ ਲੱਗਦੇ ਆ ਐਲੀਗੇਸ਼ਨਸ ਵੀ ਤੁਸੀਂ ਕਾਂਗਰਸ ਦੇ ਨਾਲ ਤੁਹਾਡੀ ਨੇੜਤਾ ਹੈ, ਉਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਦਿੱਲੀ ਦੇ ਵਿੱਚ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ, ਇਹਨੂੰ ਤੁਸੀਂ ਕਿਵੇਂ ਰਿਸਪੌਂਡ ਕਰਦੇ ਹੋ? ਦੇਖੋ, ਪਹਿਲੀ ਗੱਲ ਤਾਂ ਹੈਗੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਾਂਗਰਸ ਨੂੰ ਅਗਰ ਵੋਟ ਪਾਈ ਹੈ ਤੇ 2004 ਚ ਪਾਈ ਹੈ। ਪਹਿਲੀ ਵਾਰ ਅਸੀਂ ਕਦੀ ਵੋਟ ਨਹੀਂ ਪਾਈ, ਭਾਵੇਂ ਸਾਡੀ ਨਹੀਂ ਸੀ ਬਣਦੀ, ਅਸੀਂ ਤਾਂ ਵੀ ਚਲੋ 84 ਤੋਂ ਬਾਅਦ ਪਹਿਲੀ ਵਾਰ ਬੀਜੇਪੀ ਨੂੰ ਵੋਟਾਂ ਪਾਈਆਂ ਸਨ। ਦਿੱਲੀ ਦਾ ਸਿੱਖ ਮੋਸਟਲੀ ਕਾਂਗਰਸ ਨਾਲ ਚੱਲਦਾ ਸੀ ਬਿਫੋਰ 84। ਜੀ, ਆਫਟਰ 84 ਅਸੀਂ ਨਹੀਂ ਪਾਈ ਕਾਂਗਰਸ ਨੂੰ ਵੋਟ, ਅਸੀਂ ਬੀਜੇਪੀ ਨੂੰ ਪਹਿਲੀ ਵਾਰ ਵੋਟ ਪਾਈ ਔਰ ਬੀਜੇਪੀ ਨੂੰ ਜਿਤਾਉਣ ਦੇ ਵਿੱਚ ਅਸੀਂ ਪੂਰਾ ਆਪਣਾ ਸਹਿਯੋਗ ਦਿੱਤਾ ਉਹਨਾਂ ਨੂੰ, ਔਰ ਇਹ ਵੀ ਕਹਿਤਾ ਬਈ ਤੁਹਾਡੀ ਪਾਰਟੀ ਇੱਕ ਪੈਸਾ ਭਾਵੇਂ ਸਿੱਖ ਇਸ਼ਤਿਹਾਰ ਲਾਉਣ ਜਾਂ ਕਾਰਾਂ ਵਰਤਣ, ਤੁਸੀਂ ਨਹੀਂ ਦੇਣਾ, ਅਸੀਂ ਆਪਣੇ ਕੋਲੋਂ ਖਰਚ ਕਰਕੇ ਤੁਹਾਨੂੰ ਦੇਵਾਂਗੇ। ਅਸੀਂ ਤੁਹਾਡੇ ਮੂੰਹ ਇਹ ਨਹੀਂ ਸੁਣਨਾ ਚਾਹੁੰਦੇ ਕਿ ਬਈ ਸਿੱਖਾਂ ਨੂੰ ਪੈਸੇ ਦੇ ਕੇ ਅਸੀਂ ਨਾਲ ਰੱਖਿਆ, ਅਸੀਂ ਨਹੀਂ ਸੁਣਨਾ ਚਾਹੁੰਦੇ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਹੈ, ਮੈਂ ਕੈਪਟਨ ਅਮਰਿੰਦਰ ਸਿੰਘ ਦਾ ਉਪਾਸ਼ਕ ਤਦ ਹੋਇਆ ਜਦ 84 ਦੇ ਵਿੱਚ ਅਟੈਕ ਹੋਇਆ ਦਰਬਾਰ ਸਾਹਿਬ ਤੇ ਉਸਨੇ ਕਾਂਗਰਸ ਪਾਰਟੀ ਤੋਂ ਰਿਜ਼ਾਈਨ ਕਰਤਾ ਔਰ ਮਿਨਿਸਟਰੀ ਤੋਂ ਰਿਜ਼ਾਈਨ ਕਰ ਦਿੱਤਾ। ਭਾਵੇਂ ਉਹ ਰਾਜੀਵ ਦੇ ਨਾਲ ਪੜ੍ਹਿਆ ਸੀ, ਉਹਦਾ ਦੋਸਤ ਸੀ, ਬਹੁਤ ਕਰੀਬੀ ਦੋਸਤਾਂ ਸੋ ਸਨ, ਪਰ ਉਹ ਰਿਜ਼ਾਈਨ ਕਰਕੇ ਸ਼੍ਰੋਮਣੀ ਅਕਾਲੀ ਦਲ ਪੰਥ ਨਾਲ ਖੜਾ ਹੋ ਗਿਆ। ਪਰ ਜੋ ਦੁਰਗਤੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ, ਇਹਦਾ ਮੈਂ ਚਸ਼ਮਦੀਦ ਗਵਾਇਆ। ਜਿਹੜੀਆਂ ਸਨ 97 ਦੇ ਵਿੱਚ ਚੋਣਾਂ ਹੋਣੀਆਂ ਸਨ, ਟੋੜਾ ਸਾਹਿਬ ਕਹਿਣ ਮੈਂ ਪਟਿਆਲੇ ਦੀ ਸੀਟ ਕੋਹਲੀ ਨੂੰ ਦੇਣੀ ਹੈ, ਮੈਂ ਨਹੀਂ ਅਮਰਿੰਦਰ ਨੂੰ ਦੇਣੀ। ਅਮਰਿੰਦਰ ਆਪਣੀ ਟ੍ਰੈਡੀਸ਼ਨ ਸੀਟ ਤੇ ਜਾਵੇ, ਸਾਬੋ ਕੀ ਤਲਵੰਡੀ ਜਾਵੇ। ਬਾਦਲ ਸਾਹਿਬ ਕੋਲ ਅਸੀਂ ਗਏ ਹਾਂ, ਉਹ ਕਹਿੰਦਾ ਜੀ ਮੈਂ ਤੇ ਨਹੀਂ ਦੇਣੀ ਜੀ ਸੀਟ ਇਹਨੂੰ। ਉਹਨੇ ਕਿਹਾ ਮੈਨੂੰ ਕੋਈ ਦੇ ਦੇ, ਨਾਲ ਦੀਆਂ ਸੀਟਾਂ ਦੇ ਦੇ, ਇੱਧਰ ਦੇ ਦੇ, ਜੋ ਮਰਜ਼ੀ ਦੇ ਦੇ। ਕਹਿੰਦਾ ਨਹੀਂ ਤੇਰੇ ਵਾਸਤੇ ਸਾਡੇ ਕੋਲ ਸੀਟ ਨਹੀਂ ਹੈ, ਤੂੰ ਪਟਿਆਲੇ ਤੋਂ ਲੜ। ਪਟਿਆਲੇ ਟੋੜਾ ਸਾਹਿਬ ਨਾਲ ਛੱਡਣ ਤੇ ਸਾਰਾ ਮਾਲਵਾ ਜਿਹੜਾ ਬਾਦਲ ਨੂੰ ਛੱਡਿਆ। ਉਸਨੇ ਚੁੱਪ ਕਰਕੇ ਸਹਿ ਲਈ ਔਰ 98 ਦੇ ਵਿੱਚ ਉਸਨੇ ਫਿਰ ਕਾਂਗਰਸ ਜੁਆਇਨ ਕੀਤੀ। ਜਿਹੜਾ ਬੰਦਾ ਦਰਬਾਰ ਸਾਹਿਬ ਅਟੈਕ ਨੂੰ ਮੁੱਖ ਰੱਖ ਕੇ ਅਕਾਲੀ ਦਲ ਵਿੱਚ ਸ਼ਾਮਲ ਹੁੰਦਾ ਹੈ ਔਰ 84 ਤੋਂ ਬਾਅਦ ਜਿੱਤੀਆਂ ਵੀ ਮੀਟਿੰਗਾਂ ਅਕਾਲੀ ਦਲ ਦੀਆਂ ਹੋਈਆਂ ਹਨ, ਜੇ ਮੈਂ ਕਹਾਂ ਕੋਈ ਪਹਿਲੇ 5 ਵਿੱਚ ਸੀ, ਪਹਿਲੇ 7 ਵਿੱਚ ਸੀ, ਪਹਿਲੇ 8 ਵਿੱਚ ਸੀ, ਤਾਂ ਕਤਰੀ ਵਾਲੀ ਗੱਲ ਨਹੀਂ ਹੋਏਗੀ। ਸਭ ਤੋਂ ਪਹਿਲਾ ਜਲਸਾ 84 ਤੋਂ ਬਾਅਦ ਗੁਰਦੁਆਰਾ ਰਕਾਬਗੰਜ ਹੋਇਆ ਸੀ, ਜਿੱਥੇ ਹਜ਼ਾਰਾਂ ਸਿੱਖ ਇਕੱਠੇ ਹੋਏ ਸਨ, ਕਿਉਂਕਿ 84 ਦੇ ਕਤਲੋ ਗੈਰਤ ਤੋਂ ਬਾਅਦ ਅਸੀਂ ਪੈਰ ਧਰਨ ਦੀ ਜਗ੍ਹਾ ਨਹੀਂ ਸੀ। ਤਾਂ ਉਸ ਵਕਤ ਮੈਂ ਦੇਖਿਆ ਸੀ ਵੀ ਸੰਤ ਲੌਂਗੋਵਾਲ ਬੜੀ ਰਿਸਪੈਕਟ ਨਾਲ ਕਿਹਾ ਸੀ ਵੀ ਮਹਾਰਾਜਾ ਸਾਹਿਬ ਨੂੰ ਪਹਿਲੇ ਟਾਈਮ ਦਿਓ। ਇਹ ਲਫ਼ਜ਼ ਸੰਤ ਲੌਂਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਲਈ ਵਰਤੇ ਸਨ, ਪਰ ਇਹਨਾਂ ਨੇ ਇਹ ਡਰ ਸੀ ਵੀ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੇ ਕਾਬਜ਼ ਨਾ ਹੋ ਜਾਵੇ, ਸਾਨੂੰ ਅਨਸੀਟ ਨਾ ਕਰ ਦੇਵੇ, ਉਸ ਨੂੰ ਨੇਸਤਾਨਬੂਦ ਕੀਤਾ। ਉਹਦੇ ਪੱਲੇ ਕੀ ਛੱਡਿਆ ਜੀ ਇਹਨਾਂ ਨੇ? ਉਹਨੇ ਕਾਂਗਰਸ ਜਾਣਾ ਸੀ। ਹੁਣ ਸਾਡੀ ਸੁਣ ਲਓ, ਸਾਨੂੰ ਬੀਜੇਪੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੇ 84 ਦੇ ਦੋਸ਼ੀ ਹੈਗੇ ਇਹਨਾਂ ਸਾਰਿਆਂ ਨੂੰ ਅੰਦਰ ਕਰਾਂਗੇ, ਸਜ਼ਾਵਾਂ ਦੇਵਾਂਗੇ। ਮੰਦਨ ਲਾਲ ਖੁਰਾਨੇ ਦੀ ਸਰਕਾਰ ਬਣੀ, ਉਸਨੇ HKL ਭਗਤ ਨੂੰ 1 ਮਹੀਨੇ ਦੇ ਅੰਦਰ ਗ੍ਰਿਫਤਾਰ ਕੀਤਾ, 15-20 ਦਿਨ ਅੰਦਰ ਰਿਹਾ ਤੇ ਬਾਹਰ ਆ ਗਿਆ ਜੀ। ਕੋਈ ਐਕਸ਼ਨ ਨਹੀਂ ਲਿਆ ਗਿਆ, ਉਸ ਤੋਂ ਬਾਅਦ ਕੁਝ ਨਹੀਂ ਹੋਇਆ ਗਿਆ।
ਔਰ ਅਸੀਂ ਅਦਵਾਨੀ ਸਾਹਿਬ ਨੇ ਮੀਟਿੰਗ ਕੀਤੀ ਸੀ ਬੀਜੇਪੀ ਦੀ ਜਿੱਤ ਤੋਂ ਬਾਅਦ ਦਿੱਲੀ ਦੇ ਵਿੱਚ ਪਾਰਕ ਹੋਟਲ ਨੂੰ ਇਹਦੇ ਵਿੱਚ ਕਨਾਟ ਪਲੇਸ 'ਚ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਾਨੂੰ ਇਹ ਨਾ ਸੁਣਨਾ ਨੈਗੇਟਿਵ ਵੋਟ ਹੈ, ਕਾਂਗਰਸ ਉਲਟ ਹੋਣ ਕਰਕੇ ਅਸੀਂ ਤੁਹਾਨੂੰ ਪਾਈ ਹੈ, ਅਸੀਂ ਪੋਜ਼ਿਟਿਵ ਬਣਾਈ ਹੈ, ਪਰ ਇਹਨੂੰ ਪੋਜ਼ਿਟਿਵ ਰੱਖਣ ਵਾਸਤੇ ਜਿਹੜੇ ਸਿੱਖਾਂ ਦੇ ਜ਼ਖਮ ਹਨ ਉਹਨਾਂ 'ਤੇ ਤੁਸੀਂ ਮਲਮ ਲਾਣੀ ਹੈ, ਮਲਮ ਲਾਣੀ ਹੈ, ਦੋਸ਼ੀਆਂ ਨੂੰ ਸਜ਼ਾ ਦੇ ਕੇ ਮੁਕੱਦਮੇ ਕਰਕੇ। ਮੈਂ ਪੁੱਛਣਾ ਚਾਹੁੰਦਾ, ਅੱਜ ਬੜੇ ਦਿਨਾਂ ਦੀ ਮੇਰੇ ਮਨ 'ਚ ਗੱਲ ਹੈਗੀ, ਤੁਸੀਂ ਕਦੇ ਇਹ ਕਿਉਂ ਨਹੀਂ ਪੁੱਛਿਆ ਵੀ ਦੱਸੋ ਜੀ ਤੁਸੀਂ 34 ਸਾਲ ਮੁਕੱਦਮੇ ਲੜਨ ਤੋਂ ਬਾਅਦ ਇਹ ਹੁਣ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਤੁਸੀਂ 34 ਸਾਲਾਂ 'ਚ ਮੁਕੱਦਮੇ ਕਿਉਂ ਨਹੀਂ ਜਿੱਤੇ? ਤੁਸੀਂ 34 ਸਾਲਾਂ 'ਚ ਕਿਸੇ ਟੁੱਟੇ ਭੱਜੇ ਨੂੰ ਫਾਂਸੀ ਸਜ਼ਾ ਕਿਉਂ ਨਹੀਂ ਦਵਾਈ? ਅਸੀਂ 5000 ਕਹਿੰਦੇ ਹਾਂ, ਸਰਕਾਰੀ ਕਾਗਜ਼ਾਂ ਵਿੱਚ 2852 ਸਿੱਖ ਸ਼ਹੀਦ ਹੋਏ ਨੇ, ਕਤਲ ਕੀਤੇ ਗਏ, ਸਾੜੇ ਗਏ, ਫਾਇਰਿੰਗ ਪਾ ਕੇ ਸਾੜੇ ਗਏ, ਅਰਬਾਂ ਰੁਪਏ ਦਾ ਨੁਕਸਾਨ ਹੋਇਆ। ਇਟ ਵਾਸ ਸੈਕੰਡ ਪਾਕਿਸਤਾਨ ਫਾਰ ਅਸ ਆਲਸੋ। ਇੱਕ ਇੰਗਲਿਸ਼ ਦੀ ਪੋਇਮ ਮੈਨੂੰ ਯਾਦ ਆ ਗਈ 10ਵੀਂ ਰਿਕ ਚਾਰਲਸ ਦੀ, ਉਹ ਸਮੁੰਦਰ ਜਹਾਜ਼ ਦੇ ਸਮੁੰਦਰ ਡੁੱਬਣ ਵਾਲਾ ਹੁੰਦਾ ਹੈ ਤੇ ਉਹ ਕਹਿੰਦਾ ਵਾਟਰ ਵਾਟਰ ਐਵਰੀਵੇਅਰ ਬਟ ਨਾਟ ਏ ਡ੍ਰੌਪ ਆਫ ਵਾਟਰ ਟੂ ਡਰਿੰਕ। ਤੇ ਉਹ ਸਾਡਾ ਸੀ ਬਈ, ਉਹ ਅਸੀਂ ਸਪਲਾਈ ਕਰਨੀ ਸੀ ਗਲਾਸ ਤੇ ਜਗ, ਗਲਾਸ everywhere, but after 84 November, on 5th of November, we have not a glass of water to drink. ਪਰ ਅਸੀਂ ਪਰਵਾਹ ਨਹੀਂ ਕੀਤੀ ਵੀ ਚਲੋ ਕੋਈ ਗੱਲ ਨਹੀਂ, ਜਿਸ ਗੁਰੂ ਨੇ ਦਿੱਤਾ ਉਸਨੇ ਲੈ ਲਿਆ ਤੇ ਉਹ ਦੇਗਾ, ਕੋਈ ਅਫਸੋਸ ਨਹੀਂ ਹੈ। 47 ਤੋਂ ਬਾਅਦ ਵੀ ਪ੍ਰਫੁੱਲਤ ਹੋਏ, ਹੁਣ ਫਿਰ ਪ੍ਰਫੁੱਲਤ ਹੋਵਾਂਗੇ। ਪਰ ਜਦ ਇਹਨਾਂ ਨੇ ਸਜ਼ਾਵਾਂ ਨਹੀਂ ਦਿੱਤੀਆਂ, ਫਿਰ ਅਸੀਂ ਕਿਹਾ ਵੀ ਹੁਣ ਇਹਨਾਂ ਨੂੰ ਸਜਾਉਣ ਵਾਸਤੇ ਅਸੀਂ ਕਾਂਗਰਸ ਦਾ ਸਾਥ ਦਿੰਦੇ ਹਾਂ। ਵੀ ਹੈਵ ਨੋ ਅਦਰ ਆਲਟਰਨੇਟਿਵ ਇਨ ਦਿੱਲੀ, ਆਈਦਰ ਇਟ ਇਜ਼ ਕਾਂਗਰਸ ਔਰ ਬੀਜੇਪੀ। ਬੀਜੇਪੀ ਸਾਨੂੰ ਵਰਗਲਾ ਕੇ ਉਹ ਕਰਕੇ ਇਹਨਾਂ ਕਿੱਥੇ ਜਾਣਾ ਹੈ, ਸਜਾਵਾਂ ਨਾ ਦੇਵੇ ਤਾਂ ਉਹਨਾਂ ਨੂੰ ਦੱਸਣੀ ਸੀ ਨਾ ਵੀ ਜੇ ਨਹੀਂ ਹੈ ਤਾਂ ਲਓ ਜੀ, ਫਿਰ ਤੁਸੀਂ ਵੀ ਪਾਸੇ ਹੋਵੋ। ਪੋਲੀਟੀਕਲੀ ਪਾਰਟੀ ਸਾਡੇ ਨਾਲ ਬੇਈਮਾਨ ਹੈਗੀਆਂ, ਮੈਂ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ, ਪਰ ਦੇਖਣਾ ਹੈਗਾ ਵੀ ਅਸੀਂ ਵੀ ਕੋਈ ਸਬਕ ਸਿਖਾਈਏ ਕਿ ਨਾ ਸਿਖਾਈਏ। ਪਰ ਮੈਂ ਆਪਣੀ ਲੀਡਰਸ਼ਿਪ ਤੋਂ ਪੁੱਛਦਾ, ਆਪਣੇ ਵਕੀਲਾਂ ਕੋਲ ਪੁੱਛਦਾ, ਤੁਸੀਂ ਸਜ਼ਾਵਾਂ ਕਿਉਂ ਨਹੀਂ ਦਵਾਈਆਂ? ਤੁਸੀਂ ਐਡੇ ਐਡੇ ਚੜੇ ਚੜੇ ਵਕੀਲ ਰਹੇ ਹੋ, ਦੁਨੀਆ ਜਹਾਨ ਦੇ ਵਕੀਲ ਕੀਤੇ, ਕਿੱਥੇ ਖਲਾ ਹੋਈ ਹੈ? ਤੁਸੀਂ ਕਹਿੰਦੇ ਹੋ ਜੀ ਸਰਕਾਰ ਨਹੀਂ ਹੋਣ ਦਿੰਦੀ। ਲੋ ਜੀ 99 ਤੋਂ ਲੈ ਕੇ 3 ਸਾਲ ਵੀਪੀ ਸਿੰਘ ਜੀ, ਚੰਦਰ ਸ਼ੇਖਰ ਸਾਰੇ ਬਣੇ, ਉਸ ਤੋਂ ਬਾਅਦ ਆਈ ਕੇ ਗੁਜਰਾਲ ਬਣਿਆ, ਦੇਵਾਗੌੜਾ ਬਣਿਆ, ਫਿਰ 6 ਸਾਲ ਲਗਾਤਾਰ ਵਾਜਪਾਈ ਬਣਿਆ, ਜਿਹਦੇ ਬਾਦਲ ਸਾਹਿਬ ਮਿਨਿਸਟਰ ਸੀ, ਭਾਵੇਂ ਸੁਖਬੀਰ ਬਾਦਲ ਸੀ, ਹਰਸਿਮਰਤ ਸੀ, ਸਾਰੇ ਸਨ ਮਿਨਿਸਟਰ ਸਨ। 5 ਸਾਲ ਹੋਣ ਲੱਗ ਗਏ। ਇਹਨਾਂ 16 ਸਾਲਾਂ ਦੇ ਵਿੱਚ ਜੇ ਤੁਸੀਂ ਕਹੋ ਨਾ 45% ਅਪੋਜੀਸ਼ਨ ਦਾ ਰੂਲ ਰਿਹਾ ਹੈ ਆਫਟਰ 84 ਜੀ, 55% ਕਾਂਗਰਸ ਦਾ ਰੂਲ ਰਿਹਾ ਹੈ। ਉਸ 45% ਤੁਸੀਂ ਕਿਉਂ ਨਹੀਂ ਸਜ਼ਾਵਾਂ ਦਵਾਈਆਂ? ਤੁਸੀਂ ਕਹਿੰਦੇ ਸਰਕਾਰ ਤਾਂ ਉਸ ਕੋਲ ਜਾਂਦੀ ਸੀ ਨਾ, ਕਾਂਗਰਸੀਆਂ ਨੂੰ ਬਿੱਲੇ ਲਾਈ ਹੈ। ਨੰਬਰ 1 ਦੁਸ਼ਮਣ ਸੀ ਬੀਜੇਪੀ ਦੀ ਕਾਂਗਰਸ, ਫਿਰ ਕਿਉਂ ਨਹੀਂ ਸਜ਼ਾਵਾਂ ਹੋਈਆਂ? ਇਹਦਾ ਕਾਰਨ ਤੇ ਲੱਭੀਏ ਨਾ ਆਪਾਂ। ਮੈਂ ਤਾਂ ਤੁਹਾਨੂੰ ਕਹਿਣਾ, ਇੱਕ ਤਾਂ ਟਰੁੱਥ ਕਮਿਸ਼ਨ ਬਣਾਇਆ ਸੀ ਅਕਾਲੀ ਦਲ ਨੇ, ਇੱਕ ਕਮਿਸ਼ਨ ਤੁਸੀਂ ਬਣਾਓ, ਦੱਸੋ ਸੱਚਾਈ, ਦੱਸੋ ਕਿਉਂ ਨਹੀਂ ਸਜ਼ਾਵਾਂ ਹੋਈਆਂ? ਕਿਹੜਾ ਵਿਕਿਆ ਇਸ ਮਾਮਲੇ 'ਚ? ਕੌਣ ਕੌਣ ਵਿਕਿਆ ਇਸ ਮਾਮਲੇ 'ਚ? ਜਿਨ੍ਹਾਂ ਦੇ ਪੱਲੇ ਕੱਖ ਵੀ ਨਹੀਂ ਸੀ 1984 ਦੇ ਜੋ ਕਰੋੜਾਂ ਰੁਪਏ ਦੇ ਮਾਲਕ, ਕਿਉਂ ਮਾਲਕ? ਕਿੱਥੋਂ ਆਏ ਪੈਸੇ? ਕਿੱਥੋਂ ਆਏ? ਕਿਉਂ ਗਵਾਹ ਮੁਕਰੇ ਗਏ? ਕਿੰਨੇ ਮੁਕਰਾਏ ਗਏ? ਕਿੰਨੇ ਪੈਸੇ ਖਾਦੇ? ਉਹ ਜੀ ਫਲਾਣਾ ਨਹੀਂ ਹੁੰਦਾ ਜੀ, ਕਿਉਂ ਪੋਲਿਟਿਕਸ ਵਿੱਚ ਸਾਰਾ ਸੱਤਿਆਨਾਸ਼ ਮਾਰਿਆ ਤੁਸੀਂ? ਇਹ ਦੱਸਣ ਕਰਨਾ ਸਾਨੂੰ, ਤੁਸੀਂ ਪੁੱਛੋ ਜੀ, ਤੁਸੀਂ ਬਣਾ ਕੇ ਕਮਿਸ਼ਨ ਭੇਜੋ, ਅਮਰੀਕਾ ਦਾ, ਕੈਨੇਡਾ ਦਾ, ਯੂਰਪ ਦੇ ਸਿੱਖਾਂ ਦਾ 5 ਮੈਂਬਰੀ ਕਮਿਸ਼ਨ ਦੱਸੇ ਤਹਿਕੀਕਾਤ ਕਰੇ, ਦੱਸੋ ਜੀ ਕਿੱਥੇ ਹੋਇਆ ਜੀ, ਕਿਹੜਾ ਬੇਈਮਾਨ ਹੈ, ਉਹਨੂੰ ਸਾਹਮਣੇ ਲਿਆਓ। ਨਹੀਂ ਤੇ ਜਾਂਦੇ ਜਾਂਦੇ ਜਿਵੇਂ ਤੁਸੀਂ ਕਾਂਗਰਸ ਦੇ ਨਾਲ ਸਾਂਝ ਦੀ ਵੀ ਗੱਲ ਕੀਤੀ ਹੈ ਵੀ ਅਸੀਂ ਫਿਰ ਕਾਂਗਰਸ ਵੱਲ ਝੁਕਾਅ ਰੱਖਿਆ, ਤੇ ਜੇ ਮਤਲਬ ਚਲੋ ਇਹੀ ਮੰਨ ਲਿਆ ਜਾਵੇ ਵੀ ਅਸੀਂ ਸਿੱਖ ਏਜੰਡੇ ਨੂੰ ਲੈ ਕੇ ਕੰਮ ਕਰ ਰਹੇ ਹਾਂ ਦਿੱਲੀ ਦੇ ਵਿੱਚ, ਤੁਸੀਂ ਕੰਮ ਕੀਤਾ, ਕੰਮ ਕਰ ਰਹੇ ਹੋ ਤੇ ਪੋਲੀਟੀਕਲੀ ਵੀ ਐਕਟਿਵ ਹੋ, ਉਹਨਾਂ ਕੋਲੋਂ ਮਤਲਬ ਜਿਹੜੀ ਆਈਡੈਂਟੀਟੀ ਦੀ ਗੱਲ ਹੁੰਦੀ ਹੈ, ਹੁਣ ਧਾਰਾ 25B ਦੀ ਗੱਲ ਹੈ ਜਾਂ ਜਿਹੜੇ ਹੋਰ ਸਿੱਖਾਂ ਦੇ ਇਸ਼ੂਜ਼ ਹੈਗੇ ਆ,
ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਰਹੀ ਹੈ, ਮਤਲਬ ਉਹਨਾਂ ਤੱਕ ਅਪਰੋਚ ਕਰਕੇ ਦਿੱਲੀ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ, ਇਦਾਂ ਦੇ ਇਸ਼ੂਜ਼ ਦੇ ਉੱਤੇ ਕੀ ਕੋਈ ਗੱਲਬਾਤ ਦਾ ਨਹੀਂ ਉਹ ਬਣਿਆ ਵੀ ਇਹ ਇਸ਼ੂਜ਼ ਜਿਹੜੇ ਨੇ ਉਹ ਰਿਜ਼ੋਲਵ ਹੋ ਸਕਣ? ਜੇ ਤੁਸੀਂ ਸਾਂਝ ਪਾਈ ਵੀ ਹੈ ਤੇ ਉਹਦਾ ਕੋਈ ਕੌਮ ਨੂੰ ਫਾਇਦਾ ਹੋਵੇ। ਲਓ ਜੀ, ਹੁਣ ਸੁਣ ਲਓ। ਜਾਂਦੇ ਜਾਂਦੇ ਅਖੀਰਲਾ ਸਵਾਲ ਸੀ ਮੇਰਾ। ਅੱਛਾ, ਦੇਖੋ ਗੱਲ ਇਹ ਹੈਗੀ ਕਿ ਸਭ ਤੋਂ ਪਹਿਲੀ ਗੱਲ ਡਾਕਟਰ ਮਨਮੋਹਨ ਸਿੰਘ ਨੇ ਪਾਰਲੀਮੈਂਟ 'ਚ ਮਾਫੀ ਮੰਗੀ 84 ਦੀ, ਉਹਦੀਆਂ ਅੱਖਾਂ 'ਚੋਂ ਅਥਰੂ ਆ ਗਏ। ਪਰ ਬਾਦਲਾਂ ਨੇ ਇਸ ਗੱਲ ਨੂੰ ਸਲਾਹਿਆ ਨਹੀਂ, ਕਿਉਂਕਿ ਉਹ 84 ਦਾ ਇਸ਼ੂ ਖਤਮ ਨਹੀਂ ਕਰਨਾ ਚਾਹੁੰਦੇ ਸਨ, ਉਸ ਨੂੰ ਹਰ ਇਲੈਕਸ਼ਨ ਦੇ ਵਿੱਚ ਵਰਤਣਾ ਚਾਹੁੰਦੇ ਸਨ। ਡਾਕਟਰ ਮਨਮੋਹਨ ਸਿੰਘ ਨੇ 715 ਕਰੋੜ ਰੁਪਏ ਦਾ ਪੈਕੇਜ ਦਿੱਤਾ ਸੀ 84 ਰਾਈਟ ਵਿਕਟਮ ਦੇ ਲਈ, 715 ਕਰੋੜ ਦਾ। ਬਾਦਲ ਨੇ 155 ਕਰੋੜ ਵਾਪਸ ਕਰਤਾ, ਔਰ ਉਸ ਵਿੱਚੋਂ ਜਿਹੜੇ ਵਰਤੇ ਉਹਨਾਂ ਚੋਂ ਅੱਧੇ ਪੈਸੇ ਆਪ ਖਾ ਗਏ, ਅੱਧੇ ਉਹਨਾਂ ਦੇ ਚੇਲੇ ਚੁਪਟੇ ਖਾ ਗਏ। ਇਹ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਦੀ ਸਰਕਾਰ ਨੂੰ ਰਿਕੁਐਸਟ ਕਰਕੇ ਕੀਤਾ। ਅਸੀਂ ਧਾਰਾ 25B ਦੀ ਗੱਲ ਕਰਦੇ ਆਏ ਹਾਂ, ਪਰ ਪੋਲੀਟੀਕਲੀ ਅਸੀਂ ਹੈਵੀ ਵੇਟ ਨਹੀਂ ਸੀ। ਅਸੀਂ ਕੋਈ ਪਾਰਲੀਮੈਂਟ ਦੇ ਮੈਂਬਰ ਨਹੀਂ ਸਾਂ, ਕੋਈ ਮਿਨਿਸਟਰ ਨਹੀਂ ਸਾਂ, ਕੁਝ ਨਹੀਂ ਸਾਂ ਜੀ। ਪਰ ਅਸੀਂ ਇਹ ਨਹੀਂ ਕਿ ਧਾਰਾ 25B ਦੀ ਗੱਲ ਨਹੀਂ ਕੀਤੀ। ਅਸੀਂ ਸੋਨੀਆ ਗਾਂਧੀ ਨੂੰ ਇਹ ਗੱਲ ਕਹੀ ਹੈ। ਸੋਨੀਆ ਗਾਂਧੀ ਨੂੰ ਅਸੀਂ ਕਿਹਾ ਵੀ ਧਾਰਾ 25B ਦਾ ਮਤਲਬ ਹੈ ਹੋ ਗਿਆ ਵੀ ਸਿੱਖ ਹਿੰਦੂ ਕੌਮ ਦਾ ਅੰਗ ਹੈਗੇ, ਹਿੰਦੂ ਹੈਗਾ। ਕੀ ਕ੍ਰਿਸਚੀਅਨ ਇੰਡੀਆ ਦੇ ਵਿੱਚ ਹਿੰਦੂ ਕੌਮ ਦਾ ਅੰਗ ਬਣਨ ਵਾਸਤੇ ਤਿਆਰ ਹਨ? ਉਹ ਹਿੰਦੂ ਕਹਿਲਾਉਣ ਵਾਸਤੇ ਤਿਆਰ ਹਨ? ਚੁੱਪ ਰਹੇ। ਅਸੀਂ ਕਿਹਾ ਜੀ ਤੁਸੀਂ ਇਹ ਦੱਸੋ, ਚਰਚ ਵਿੱਚ ਵਿਆਹ ਹੋਇਆ ਤੇ ਉਹ ਵਿਆਹ ਲਿਖਿਆ ਜਾ ਹੋਏ ਵੀ ਹਿੰਦੂ ਰੋ ਰੀਤੀ ਦੇ ਨਾਲ ਹੋਇਆ, ਵਿਲ ਯੂ ਬਲੀਵ ਇਟ? ਕਹਿੰਦੇ ਕਿਉਂ, ਕਿਆ ਬਾਤ ਹੈ? ਮੈਂ ਕਿਹਾ ਅਸੀਂ ਵਿਆਹ ਸਾਡੇ ਆਨੰਦ ਕਾਰਜ ਨਾਲ ਹੁੰਦੇ ਹਨ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਸਾਡੀਆਂ ਲਾਵਾਂ ਹੁੰਦੀਆਂ ਹਨ। ਇਹ ਉਸ ਨੂੰ ਫਿਰ ਕਹਿੰਦੇ ਜੀ ਹਿੰਦੂ ਰੋ ਰੀਤੀ ਨਾਲ ਹੋਇਆ ਜੀ, ਇਹ ਹਿੰਦੂ ਮੈਰਿਜ ਐਕਟ 'ਚ ਹੋਈ ਹੈ ਜੀ ਵਿਆਹ। ਕਹਿੰਦਾ ਇਸਕਾ ਕਿਆ ਹਾਲ ਹੈ? ਅਸੀਂ ਕਹਿੰਦੇ ਆਨੰਦ ਮੈਰਿਜ ਐਕਟ ਬਣਨਾ ਚਾਹੀਦਾ। ਉਹ ਆਨੰਦ ਮੈਰਿਜ ਐਕਟ ਜਿਹੜਾ ਲਾ ਮਿਨਿਸਟਰ ਸੀ ਉਸ ਵਕਤ, ਮੈਨੂੰ ਉਹਦਾ ਨਾਮ ਭੁੱਲ ਰਿਹਾ, साउथ इंडियन सी, उसने कहा जी मैडम सोनिया गांधी के कहने के ऊपर हम ये एक्ट बना रहे हैं। मैं सुन ये नहीं कहता है पूरा है, उस हाले कमियां हैं, पर अज सिखां दी रजिस्ट्रेशन जिहड़ी हैगी वो आनंद मैरिज एक्ट विच हो रही है ना। आज सर्टिफिकेट गुरुद्वारे दे रहे हैं ना आनंद मैरिज एक्ट दे विच करके। और असीं पाकिस्तान विच भी गए सी, तुहाडे डॉक्टर प्रतपाल सिंह ਜਿਹੜੇ ਕੈਲੀਫੋਰਨੀਆ 'ਚ ਹੈਗੇ ਜੀ, ਇਹਨਾਂ ਦੇ ਉਦਮ ਸੀ। ਅਸੀਂ ਦਿੱਲੀੋਂ ਸਾਰ ਗੁਰਤੇਜ ਸਿੰਘ, ਮਨਜੀਤ ਸਿੰਘ, ਗੁਰਤੇਜ ਸਿੰਘ ਉਹਨਾਂ ਨਾਲ ਇੱਕ ਹੋਰ ਵਕੀਲ ਸੀ ਆਪਣਾ, ਤੁਲਸੀ ਸਾਹਿਬ ਲੈ ਕੇ ਗਏ ਸਾਂ ਉੱਥੇ ਆਨੰਦ ਮੈਰਿਜ ਐਕਟ ਬਣਵਾਇਆ। ਮੁਸ਼ਰਫ ਨੇ ਕਿਹਾ ਮੇਰੇ ਉੱਤੇ ਆਹ ਬਣਵਾ ਲਓ। ਔਰ ਅਸੀਂ ਸੋਨੀਆ ਗਾਂਧੀ ਨੇ ਕਿਹਾ ਪਾਕਿਸਤਾਨ ਬਣਾ ਲਿਆ ਤੇ ਤੁਸੀਂ ਕਿਉਂ ਨਹੀਂ ਬਣਾ ਰਹੇ ਹੋ, ਜਿੱਥੇ 5000 ਸਿੱਖ ਵਸਦਾ ਉਹਨੇ ਬਣਾਇਆ। ਤੁਹਾਨੂੰ ਪਤਾ ਜਿਹੜਾ ਸੋਨੀਆ ਗਾਂਧੀ ਨੇ ਕੰਮ ਹੋਰ ਕੀਤਾ ਬਹੁਤ ਵਧੀਆ, ਇਟਲੀ ਦੇ ਸਿੱਖਾਂ ਨੂੰ ਜਾ ਕੇ ਪੁੱਛੋ ਜਾਂ ਯੂਰਪ ਦੇ ਆਸ-ਪਾਸ ਦੇ ਸਿੱਖਾਂ ਨੂੰ ਪੁੱਛੋ। ਇਟਲੀ ਦੀ ਸਰਕਾਰ ਨੇ ਕਹਿਤਾ ਕਿ ਜਿਹੜੇ ਵੀ ਸਾਡੇ ਕੋਲ ਪਾਸਪੋਰਟ ਲੈ ਕੇ ਆਣਗੇ ਅਸੀਂ ਉਹਨਾਂ ਨੂੰ ਵਰਕ ਪਰਮਿਟ ਦੇਵਾਂਗੇ ਜੀ, ਜਿਹੜੇ ਇੱਥੇ ਬੈਠੇ ਹੋਏ ਨੇ ਹੁਣ ਉੱਥੇ ਆਣਾ ਜਾਣਾ ਤੇ ਫ੍ਰੀ ਹੈ। ਇੰਡੀਅਨ ਐਮਬੈਸੀ ਕਹੇ ਜੀ ਮੇਰੇ ਕੋਲ ਤਾਂ ਸਟਾਫ ਨਹੀਂ ਹੈਗਾ, ਮੈਂ ਤਾਂ ਵੱਧ ਤੋਂ ਵੱਧ 20 25 30 40 ਪਾਸਪੋਰਟ ਬਣਾ ਸਕਦਾ ਰੋਜ਼ ਦਾ। ਟਾਈਮ ਸੀ 30 ਦਿਨ ਦਾ, 10 ਦਿਨ ਗੁਜ਼ਰ ਗਏ ਸਨ। ਮਹਾਰਾਣੀ ਪ੍ਰਨੀਤ ਕੌਰ ਮਿਨਿਸਟਰ ਆਫ ਸਟੇਟ ਸਨ ਫਾਰਨ ਅਫੇਅਰਸ, ਅਸੀਂ ਉਹਦੇ ਕੋਲ ਗਏ, ਉਹਨੇ ਕਿਹਾ ਅੱਜ ਰਾਤ ਮੇਰੀ ਮੀਟਿੰਗ ਮੈਡਮ ਨਾਲ ਹੈਗੀ, ਡਿਨਰ ਮੀਟਿੰਗ ਹੈ। ਉਸਨੇ ਡਿਨਰ ਦੇ ਉੱਤੇ ਸੋਨੀਆ ਗਾਂਧੀ ਨਾਲ ਗੱਲ ਕੀਤੀ। ਸੋਨੀਆ ਗਾਂਧੀ ਨੇ ਉੱਥੋਂ ਆਰਡਰ ਕਰਵਾਤਾ ਵੀ ਆਸ-ਪਾਸ ਦੇ ਜਿਤਨੇ ਵੀ ਐਮਬੈਸੀਜ਼ ਹੈਗੀਆਂ ਸਾਰੇ ਬੰਦੇ ਤੁਸੀਂ ਮਿਲਾਨ ਭੇਜ ਦਿਓ। 25,000 ਸਿੱਖਾਂ ਦੇ ਪਾਸਪੋਰਟ ਬਣ ਕੇ ਪਰਮਿਟ ਦਿੱਤੇ ਇਟਾਲੀਅਨ ਗਵਰਨਮੈਂਟ ਨੇ। ਅੱਜ ਕੋਈ ਨਾ ਕਰੇ ਤੇ ਨਾ ਕਰੇ, ਅੱਜ ਕੋਈ ਇਸ ਗੱਲ ਨੂੰ ਨਾ ਸਮਝੇ ਤੇ ਨਾ ਸਮਝੇ। ਅਸੀਂ ਕਿਰਤੂੰਬਾਲ ਬਣੀਏ ਤੇ ਬਣੀਆਂ। ਅਸੀਂ ਜਾਤੀ ਤੌਰ ਤੇ ਕੋਈ ਫਾਇਦਾ ਇੱਕ ਪੈਸੇ ਦਾ ਕਿਸੇ ਸਰਕਾਰ ਕੋਲ ਨਹੀਂ ਲਿਆ। ਸਿੱਖਾਂ ਦੇ ਕੰਮ ਕਰਾਣੇ, ਸਿੱਖੀ ਨੂੰ ਅਵਲ ਰੱਖਣਾ ਇਹ ਸਾਡਾ ਨਿਸ਼ਾਨਾ ਹੈ। ਅਸੀਂ ਉਸ ਨਿਸ਼ਾਨੇ ਦਾ ਕੰਮ ਕਰਦੇ ਪਏ, ਉਸੇ ਨਿਸ਼ਾਨੇ ਤੇ ਕੰਮ ਕਰਾਂਗੇ।
कोई अड़चन आएगी उससे पूरी तरह डटांगे, किसी सरकार अगे झुकांगे नहीं बिल्कुल। साडे सब तो पहला सिੱਖੀ, साडा गुरु, साडा इष्ट, सिੱਖਾਂ ਦੀ ਮਾਨ ਮਰਿਆਦਾ ਇਹ ਹੈਗਾ ਜੀ ਬਾਕੀ ਸਭ ਦੂਜੀ ਗੱਲਾਂ ਨੇ। ਜੀ ਕਿਸੇ ਅੱਗੇ ਹੱਥ ਨਹੀਂ ਅੱਡਿਆ, ਕੋਈ ਕਵੇ ਬਈ ਉਹਨੂੰ ਕਿਹਾ ਸਾਨੂੰ ਫਲਾਣੀ ਦੇ ਦੇ, ਢੀਂਗੜੀ ਦੇ ਦੇ, ਆਫਰ ਲੈ ਕੇ ਘੁੰਮਦੇ ਸਨ। ਸਾਨੂੰ ਨਹੀਂ ਚਾਹੀਦਾ। ਕਦੀ ਕੋਈ ਚੀਜ਼ ਲਵਾਂਗਾ ਤੇ ਅਕਾਲੀ ਦਲ ਕੋਲ ਮੰਗਾਂਗਾ, ਕਾਂਗਰਸ ਕੋਲ ਨਹੀਂ ਲੈਣੀ। ਉਹ ਦੇਣਗੇ ਕਦੀ ਲਵਾਂਗੇ, ਨਹੀਂ ਦੇਣ ਤਾਂ ਵੀ ਖੁਸ਼ ਹਾਂ, ਪਰ ਤੁਹਾਡੇ ਕੋਲ ਨਹੀਂ ਲੈਣਾ ਕਦੀ। ਜੀ ਤੇ ਸਰਨਾ ਸਾਹਿਬ ਟੀਵੀ 84 ਦੇ ਪਲੇਟਫਾਰਮ ਤੇ ਤੁਸੀਂ ਅੱਜ ਪਹਿਲੀ ਵਾਰ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਨਾਰਥ ਅਮਰੀਕਾ ਦੇ ਵਿੱਚ ਕੇਬਲ ਨੈਟਵਰਕਸ ਰਾਹੀਂ ਜਾਂ ਡਿਫਰੈਂਟ ਸਟੇਸ਼ਨਸ ਰਾਹੀਂ ਗੱਲ ਜਾਂਦੀ ਹੈ ਦੁਨੀਆ ਭਰ ਦੇ ਵਿੱਚ। ਟੀਵੀ 84 ਦੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਦੇ ਲਈ ਅਖੀਰ ਦੇ ਵਿੱਚ ਕੋਈ ਮੈਸੇਜ ਮੈਂ ਜ਼ਰੂਰ ਚਾਹੂੰਗਾ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਿ ਅੱਜ ਤੁਹਾਡਾ ਪ੍ਰੋਗਰਾਮ ਜਿਹੜਾ ਹੈਗਾ ਉਹ ਹਰ ਸਿੱਖ ਜਿਹਦੇ ਦਿਲ ਦੇ ਵਿੱਚ ਪੰਥ ਲਈ ਤੜਪ ਹੈਗੀ ਔਰ ਸਿੱਖ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦਾ ਹੈ, ਸਿੱਖਾਂ ਨਾਲ ਕੀ ਹੋਇਆ, ਕਿਸ ਨੇ ਕੀ ਕੀਤਾ, उसदे विच डॉक्टर अमरजीत सिंह होरां दा रोल जिहड़ा है क्लास वन है। मैं आप कई बार जदों इतिहास चों गल्लां कढ़ के दसदे ने तो मैं बड़ा हैरान होंदा। कई गल्लां च मेरी नाइतफाक भी होंदी है, पर ऑन दी होल आई हैव ग्रेट रिगार्ड फॉर हिम फॉर दिस हिज सर्विस टुवर्ड्स सिख कम्यूनिटी। तो मैं समझदा कि आने वाले समय दे विच एक फुल फ्लैज टीवी होवे, ये मेरी अरदास है गुरु अगे। और तुसीं इस तरह कौम की सिक्खी की सेवा करते रहो, अपने गुरु का आदेश और संदेश दुनिया के कोने कोने तक पहुँचाओ। ये मैं अरदास करता हूँ अकाल पुरख अगे। मैनूं उम्मीद है अकाल पुरख मेरी अरदास और कौम की अरदास नूं प्रवान करेंगे। जी थैंक यू सरना साहब। तो ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਅੱਜ ਦੀ ਸਾਡੀ ਇਹ ਗੱਲਬਾਤ ਅਕਾਲੀ ਦਲ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਪਿਛਲੇ ਸਮੇਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ, ਇਹਨਾਂ ਦੇ ਨਾਲ ਸਾਡੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਸਰਨਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।